ਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਬਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਬੋਲੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ, ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਟਰੱਕ ਟ੍ਰੇਲਰ ਦੇ ਲੋਨਸ ਦਾ ਕੰਮ ਕਰਵਾ ਸਕਦੇ ਹੋ। ਕਾਲ ਮੋਹਨ ਚੀਮਾ 5599052575 ਤੇ ਈਸ਼ੋ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਹਾਈ ਕੁਆਲਿਟੀ ਦੇ OEM ਤੇ ਆਫਟਰ ਮਾਰਕੀਟ ਪਾਰਟਸ ਵਾਜਿਬ ਕੀਮਤਾਂ ਤੇ ਇਹਨਾਂ ਤੋਂ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਟਰੱਕਿੰਗ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਆਪਾਂ ਬੜੀ ਬੁਰੀ ਖਬਰ ਆ ਰਹੀ ਆ ਮੈਂਫਿਸ ਟੈਨਸੀ ਤੋਂ, ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ ਵੀ 4 ਲੋਕਾਂ ਦੀ ਮਾਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਆ। 3 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਇੱਕ 19 ਸਾਲਾਂ ਦਾ ਬੰਦਾ ਜਿਸ ਨੇ ਸ਼ਰੇਆਮ ਗੋਲੀਆਂ ਚਲਾਈਆਂ ਤੇ ਉਸ ਨੂੰ ਫੇਸਬੁੱਕ ਦੇ ਉੱਤੇ ਲਾਈਵ ਵੀ ਕੀਤਾ ਤੇ 4 ਜਣਿਆਂ ਦੀ ਮੌਤ ਹੋ ਚੁੱਕੀ, 3 ਜਣੇ ਫੱਟੜ ਹੋ ਗਏ। ਇਹ ਉਹੀ ਟਾਊਨ ਆ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹਾਈ ਪ੍ਰੋਫਾਈਲ ਕਿਡਨੈਪਿੰਗ ਹੋਈ ਸੀ ਸਕੂਲ ਟੀਚਰ ਦੀ, ਤੇ ਬਾਅਦ ਦੇ ਵਿੱਚ ਜਦੋਂ ਉਹ ਜੋਗਿੰਗ ਕਰਦੀ ਸੀ ਤੇ ਉਸ ਤੋਂ ਬਾਅਦ ਉਸ ਦੀ ਬੋਡੀ ਜਿਹੜੀ ਲੱਭੀ ਸੀ। ਸੋ ਉੱਥੇ ਦਾ ਮੇਅਰ ਮੈਂਫਿਸ ਦਾ ਉਹ ਬਹੁਤ ਅਪਸੈਟ ਆ ਵੀ ਇਹ ਉਹ ਅਮਰੀਕਾ ਨਹੀਂ ਹੈ ਜੋ ਆਪਾਂ ਸੋਚ ਰਹੇ ਹਾਂ। ਇੰਨੀ ਜ਼ਿਆਦਾ ਵਾਇਲੈਂਸ ਕੋਈ ਸੋਚ ਵੀ ਨਹੀਂ ਸਕਦਾ। ਜੀ ਬਿਲਕੁਲ, ਬਹੁਤ ਮੰਦਭਾਗੀ ਗੱਲ ਆ। ਇਸ ਬੰਦੇ ਨੇ ਜਾਣਬੁੱਝ ਕੇ, ਕਾਲੇ ਮੂਲ ਦਾ 19 ਸਾਲਾਂ ਦਾ ਮੁੰਡਾ ਜਿਹੜਾ ਉਹ ਦੱਸਿਆ ਜਾਂਦਾ ਹੈ, ਜਿਸ ਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਆ। 4 ਵੱਖ-ਵੱਖ ਥਾਵਾਂ ਦੇ ਉੱਤੇ ਕਹਿੰਦੇ ਇਸ ਨੇ ਸ਼ਾਇਦ ਗੋਲੀਆਂ ਚਲਾਈਆਂ ਤੇ ਇੱਕ ਥਾਂ ਤੋਂ ਜਿੱਦਾਂ ਤੁਸੀਂ ਕਿਹਾ ਵੀ ਫੇਸਬੁੱਕ ਲਾਈਵ ਵੀ ਜਿਹੜਾ ਉਸਨੇ ਉਹ ਕੀਤਾ ਆ। ਸੋ ਬੜੀ ਅਫਸੋਸ ਵਾਲੀ ਗੱਲ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ। ਇੱਦਾਂ ਦੀਆਂ ਗੱਲਾਂ ਹਰਜੋਤ ਜੀ, ਰਮਨ ਜੀ ਸੁਣਦੇ ਹੋਏ ਬੰਦੇ ਨੂੰ ਹੁਣ ਇਹ ਲੱਗਦਾ ਵੀ ਬੰਦਾ ਜਾਵੇ ਤੇ ਜਾਵੇ ਕਿੱਥੇ, ਸਕੂਲ ਚਲ ਜੇ, ਕਿਤੇ ਇਹੋ ਜਿਹੀ ਥਾਂ ਤੇ ਆ, ਬਾਹਰ ਜਾਂਦੇ ਆ, ਸ਼ਾਪਿੰਗ ਸੈਂਟਰਾਂ 'ਚ ਆ, ਉੱਦਾਂ ਹੀ ਤੁਰੇ ਫਿਰਦੇ, ਕਿਤੇ ਕਿਤੇ ਕੁਛ ਇਹੀ ਕੁਛ ਜਿਹੜਾ ਇਸ ਟਾਈਮ ਵਾਰਦਾਤਾਂ ਜਿਹੜੀਆਂ ਉਹ ਹੋ ਰਹੀਆਂ ਆ, ਜੋ ਕਿ ਕਿਤੇ ਨਾ ਕਿਤੇ ਬੜੀ ਮੰਦਭਾਗੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ। ਹੋਪਫੁਲੀ ਆਉਣ ਵਾਲੇ ਸਮੇਂ 'ਚ ਭਾਈ ਇਹਨਾਂ ਦੇ ਉੱਤੇ ਜਿਹੜੀ ਉਹ ਠੱਲ ਜਲਦੀ ਪਵੇ। ਜੀ ਤੇ ਰਮਨ ਜੀ, ਅੱਜ ਦੀਆਂ ਟਰੱਕਿੰਗ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਲੋਡਸ ਨੂੰ ਲੈ ਕੇ ਗੱਲ ਕਰੀਏ, ਇਹ ਸੀਜ਼ਨਲ ਸਲੋ ਜਿਹੜਾ ਉਹ ਜਾਰੀ ਹੈ ਜਾਂ ਇਸ ਦੇ ਵਿੱਚ ਓਵਰਆਲ ਕੁਛ ਪਿਕਅਪ ਹੋ ਰਿਹਾ? ਨਹੀਂ, ਜਿਹੜਾ ਮਾਰਕੀਟ ਹੈਗੀ ਆ ਟਰਾਂਸਪੋਰਟੇਸ਼ਨ ਦੀ, ਫਿਰ ਐਕੀ ਅਗਸਤ ਦੇ ਵਿੱਚ ਜਿਹੜਾ ਇੰਡੈਕਸ ਆਇਆ ਹੈਗਾ ਉਹਦੇ 'ਚ ਫਿਰ ਲੂਸਨ ਹੋਈ ਹੈਗੀ ਆ, ਕਿਉਂਕਿ ਇਨਵੈਂਟਰੀ ਸਟਿਲ ਅਜੇ ਹਾਈ ਹੈਗੀਆਂ, ਲੋ ਵੇਅਰ ਹਾਊਸ ਵੇਕੈਂਸੀਜ਼ ਹੈਗੀਆਂ, ਉਹਦੇ ਕਰਕੇ ਸਪਲਾਈ ਚੇਨ ਦੀ ਡਿਮਾਂਡ ਜਿਹੜੀ ਗਰੋਥ ਹੈਗੀ ਉਹਦੇ ਵਿੱਚ ਜਿਹੜਾ ਲੌਜਿਸਟਿਕ ਮੈਨੇਜਰ ਇੰਡੈਕਸ ਹੈਗਾ LMI, ਉਹਦੀ ਜਿਹੜੀ ਕਪੈਸਿਟੀ ਹੈਗੀ ਆ ਉਹ ਫਿਰ ਤੋਂ ਜਿਹੜੀ ਆ ਉੱਪਰ ਜਾ ਰਹੀ ਹੈਗੀ ਆ। ਸੋ ਇਹਦੇ ਕਰਕੇ ਪ੍ਰਾਈਸਿਸ ਦੇ ਵਿੱਚ ਡਿਕਲਾਈਨ ਹੈਗਾ, ਕਿਉਂਕਿ ਸੈਕਿੰਡ ਸਟ੍ਰੇਟ ਮੰਥ ਰਿਹਾ ਹੈਗਾ ਔਰ ਇਹਦੇ ਵਿੱਚ ਜਿਹੜੀ ਆ ਕਪੈਸਿਟੀ ਵਧੀ ਹੈਗੀ ਆ। ਸੋ ਇਸ ਕਰਕੇ ਜਿਹੜੀ ਪ੍ਰਾਈਸਿਸ ਹੈਗੀਆਂ ਉਹ ਸਟਿਲ ਉੱਦਾਂ ਹੀ ਚੱਲ ਰਹੀਆਂ ਹੈਗੀਆਂ, ਲੋਡ ਦੀਆਂ ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਸੋ ਮਾਰਕੀਟ ਜਿਹੜੀ ਆ ਲੂਜ਼ਨ ਅਪ ਹੋਈ ਆ ਅਗੇਨ ਅਗਸਤ ਦੇ ਵਿੱਚ, ਸੈਕਿੰਡ ਸਟ੍ਰੇਟ ਮੰਥ ਦੇ ਵਿੱਚ। ਤੇ ਇਸ ਕਰਕੇ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਹੈਗਾ, ਕਿਉਂਕਿ ਹੁਣ ਹੌਲੀਡੇ ਸੀਜ਼ਨ ਹੈਗਾ ਜਿੱਥੇ ਕਿ ਬਹੁਤ ਜਿਹੜੀ ਆ ਆਪਣੇ ਆਰਡਰਸ ਹੁੰਦੇ ਹੈਗੇ ਆ। ਸੋ ਹੌਲੀਡੇ ਸੀਜ਼ਨ ਦੀ ਬਿਜ਼ੀਨੈਸ ਹੁੰਦੀ ਆ। ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਸੋਚ ਸਕਦੇ ਹਾਂ ਕਿ ਥੋੜ੍ਹਾ ਬਹੁਤ ਜਿਹੜਾ ਇਹ 'ਚ ਉਛਾਲ ਆ ਸਕਦਾ, ਥੋੜ੍ਹਾ ਬਹੁਤ ਉੱਪਰ ਜਾ ਸਕਦੀ ਆ ਮਾਰਕੀਟ, ਪਰ ਸਟਿਲ ਜਿਹੜੀ ਮਾਰਕੀਟ ਆ ਕਾਫੀ ਜਿਹੜੀ ਆ ਉਹ ਲੂਜ਼ ਹੈਗੀ ਆ। ਜੀ ਸੋ ਬਿਲਕੁਲ ਸਰੋਤਿਓ, ਜਿੰਨੇ ਵੀ ਸਾਡੇ ਟਰੱਕਰਸ ਸੁਣ ਰਹੇ ਹੈਗੇ ਆ, ਜ਼ਰੂਰ ਆਪਣਾ ਵੀ ਵਿਊ ਪੁਆਇੰਟ ਜਾਂ ਤੁਹਾਡਾ ਕੁਐਸਚਨ ਹੈਗਾ, ਤੁਸੀਂ ਪੰਜਾਬੀ ਰੇਡੀਓ USA ਦਾ ਲਾਈਵ ਪ੍ਰੋਗਰਾਮ ਚੱਲ ਰਿਹਾ,
ਕਾਲ ਕਰ ਸਕਦੇ ਹੋ 408 272 5200 4082725200। ਹੁੰਦਾ ਕੀ ਆ ਵੀ ਲੇਟ ਕਾਲ ਕਰਦੇ ਆ ਫਿਰ ਸਾਡਾ ਸਮਾਂ ਜਿਹੜਾ ਹੁੰਦਾ ਅਗਲਾ ਪ੍ਰੋਗਰਾਮ ਮੈਸਅਪ ਹੋ ਜਾਂਦਾ। ਸੋ ਪਲੀਜ਼ ਪਹਿਲਾਂ ਹੀ ਜੇ ਕਿਸੇ ਦਾ ਕੁਐਸਚਨ ਹੈ ਜ਼ਰੂਰ ਕਾਲ ਕਰ ਲਿਓ। ਤੇ ਟਰੱਕਰਸ ਦੀਆਂ ਕੀਮਤਾਂ ਨੂੰ ਲੈ ਕੇ ਰਮਨ ਜੀ ਕਹਿੰਦੇ ਵੀ ਕਾਫੀ ਟਰੱਕ ਜਿਹੜੇ ਆ ਉਹਨਾਂ ਦੀਆਂ ਕੀਮਤਾਂ ਘਟ ਗਈਆਂ ਆ, ਜਿਨ੍ਹਾਂ ਨੇ ਹੁਣ 2.5 ਲੱਖ ਦੇ ਲਏ ਆ ਤੇ ਉਹ ਕਹਿੰਦੇ ਵੀ ਹੁਣ 1.5 ਲੱਖ ਤੇ ਵੀ ਆ ਗਈਆਂ ਪ੍ਰਾਈਸਾਂ। ਦੇਖੋ ਜਿਹੜਾ ਤਾਂ ਨਵਾਂ ਟਰੱਕ ਹੈਗਾ ਉਹਦੀ ਤਾਂ 1.5 ਲੱਖ ਤੇ ਪ੍ਰਾਈਸ ਨਹੀਂ ਹੈਗੀ ਇਸ ਵੇਲੇ, ਅਬਾਊਟ 180 ਦੇ ਕਰੀਬ 180 175 180 ਦੇ ਕਰੀਬ ਜਿਹੜੀ ਪ੍ਰਾਈਸ ਚੱਲ ਰਹੀ ਹੈਗੀ ਆ ਨਵੇਂ ਟਰੱਕ ਦੀ ਇਸ ਵੇਲੇ। ਠੀਕ ਹੈ। ਸੋ ਜਿਹੜੀ ਯੂਜ਼ ਟਰੱਕ ਮਾਰਕੀਟ ਹੈਗੀ ਆ ਉਹ ਡੈਫੀਨੇਟਲੀ ਯੂਜ਼ ਟਰੱਕ ਮਾਰਕੀਟ ਸਲੋ ਡਾਊਨ ਹੋਈ ਹੈ, ਪਰ ਪ੍ਰਾਈਸਿਸ ਜੇ ਕਹੀਏ ਤੇ ਪ੍ਰਾਈਸਿਸ ਉਨੀਆਂ ਥੱਲੇ ਨਹੀਂ ਗਈਆਂ ਹੈਗੀਆਂ ਜਿੰਨੀਆਂ ਕਿ ਆਪਾਂ ਕਹਿ ਰਹੇ ਹੈਗੇ, ਜਾਂ ਡੈਫੀਨੇਟਲੀ ਲੂਸਨ ਅਪ ਹੋਈਆਂ ਹੈਗੀਆਂ ਪ੍ਰਾਈਸਿਸ ਜਿਹੜੀਆਂ। ਜੇ ਅਸੀਂ ਡੀਲਰਸ਼ਿਪ ਦੇ ਨਾਲ ਗੱਲ ਕਰਦੇ ਹਾਂ ਤੇ ਡੀਲਰਸ਼ਿਪ ਦੇ ਕਹਿਣ ਮੁਤਾਬਿਕ ਇਹ ਹੈ ਕਿ ਜਿੱਥੋਂ ਉਹ ਟਰੱਕ ਅੱਗਿਓਂ ਜਾਂ ਕਿਤੋਂ ਬਾਏ ਕਰਦੇ ਆ ਉੱਥੇ ਪ੍ਰਾਈਸਿਸ ਜਿਹੜੇ ਹਾਈ ਹੈਗੀਆਂ। ਸੋ ਜਿਹੜੀ ਟ੍ਰਾਂਜੀਸ਼ਨ ਹੈਗੀ ਆ ਉਹ ਕਿਤੇ ਨਾ ਕਿਤੇ ਅੜੀ ਹੋਈ ਹੈ ਇਸ ਚੀਜ਼ ਦੇ ਉੱਤੇ ਕਿ ਕਿਤੇ ਨਾ ਕਿਤੇ ਜਾਂ ਤਾਂ ਜਿਹਦੇ ਕੋਲ ਇਸ ਵੇਲੇ ਯੂਜ਼ ਟਰੱਕ ਹੈਗੇ ਆ ਜਾਂ ਤਾਂ ਉਹਨਾਂ ਦੇ ਕੋਲ ਉਹ ਹਾਈ ਪ੍ਰਾਈਸ ਤੇ ਆਏ ਹੋਏ ਆ, ਜਾਂ ਉਹਨਾਂ ਦੇ ਕੋਲ ਕਿਸੇ ਕੋਲ ਐਸੇ ਟਰੱਕਸ ਹੈਗੇ ਜਿਨ੍ਹਾਂ ਤੇ ਜੇ ਲੋਨ ਜ਼ਿਆਦਾ ਖੜਾ ਹੈਗਾ। ਸੋ ਜੇ ਹੁਣ ਉੱਤੇ $1 ਲੱਖ ਦਾ ਲੋਨ ਖੜਾ ਹੈਗਾ ਤਾਂ ਉਹਨੂੰ 90,000 ਨਹੀਂ ਵੇਚ ਸਕਦੇ ਨਾ, ਉਹਨੂੰ 1,10,000 ਚੀਜ਼ ਟਰਾਈ ਕਰਨਗੇ ਨਾ ਵੇਚਣ ਦੀ ਤਾਂ ਕਿ ਆਪਣਾ ਲੋਨ ਤੇ ਆਪਣਾ ਪ੍ਰੋਫਿਟ ਕੱਢ ਸਕਣ। ਸੋ ਇਸ ਕਰਕੇ ਇੱਕ ਸਿਚੁਏਸ਼ਨ ਬਣੀ ਹੋਈ ਹੈ ਕਿ ਜਿਸ 'ਚ ਜਿਹੜੀਆਂ ਡੀਲਰਸ਼ਿਪਸ ਹੈਗੀਆਂ ਪ੍ਰਾਈਵੇਟ ਡੀਲਰਸ਼ਿਪਸ ਉਹਨਾਂ ਨੂੰ ਵੀ ਇਨਵੈਂਟੋਰੀ ਔਖੀ ਹੋਈ ਆ ਲਿਆਉਣੀ ਕਰਨੀ, ਕਿਉਂਕਿ ਪਿੱਛੋਂ ਜਿਹੜਾ ਸਮਾਨ ਜਿਹੜਾ ਇਨਵੈਂਟੋਰੀ ਜਿਹੜੀ ਪਰਚੇਸ ਕੀਤੀ ਗਈ ਸੀ ਉਹ ਹਾਈ ਪ੍ਰਾਈਸਿਸ 'ਤੇ ਪਰਚੇਸ ਸੀਗੀ, ਜਾਂ ਜਿਹੜੇ ਟਰੱਕ ਬੈਂਕ ਨੂੰ ਵਾਪਸ ਮੁੜ ਰਹੇ ਆ ਉਹਨਾਂ ਦੇ ਉੱਤੇ ਵੀ ਹਾਈ ਜਿਹੜਾ ਅਜੇ ਲੋਨ ਬੈਲੈਂਸ ਹੈਗਾ। ਸੋ ਇਸ ਕਰਕੇ ਜਿੰਨੇ ਕੁ ਡੀਲਰਸ਼ਿਪ ਨਾਲ ਮੇਰੀ ਗੱਲ ਹੋਈ ਆ ਜਾਂ ਲੋਨਸ ਵਾਲਿਆਂ ਨਾਲ ਗੱਲ ਹੋਈ ਉੱਥੇ ਇਹ ਚੀਜ਼ ਪਤਾ ਲੱਗੀ ਹੈ ਕਿ ਆਹ ਸਿਚੁਏਸ਼ਨ ਹੈਗੀ, ਇਹਦੇ ਕਰਕੇ ਜਿਹੜੀ ਇਨਵੈਂਟੋਰੀ ਆ ਕੁਇਕਲੀ ਮੂਵ ਡਾਊਨ ਨਹੀਂ ਹੋ ਰਹੀ ਤੇ ਉਹਦੇ ਕਰਕੇ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਅਜੇ ਸਟਿਲ ਜਿਹੜੀਆਂ ਸਟਕ ਹੈਗੀਆਂ ਉੱਥੇ ਹੀ ਜੇ ਕਹੀਏ ਵੀ ਇੰਨੀਆਂ ਡਾਊਨ ਗਈਆਂ ਆ ਨਹੀਂ, ਉਹ ਇੰਨੀਆਂ ਡਾਊਨ ਨਹੀਂ ਗਈਆਂ, ਪਰ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਉੱਥੇ ਕਿਸੇ ਨਾ ਕਿਤੇ ਇਸ ਜਗ੍ਹਾ ਤੇ ਸਟਕ ਹੈਗੀ। ਜੀ ਜੀ ਜੀ। ਸੋ ਬਿਲਕੁਲ। ਤੇ ਰਮਨ ਜੀ ਅਗਲੀ ਗੱਲ ਕਰੀਏ, ਕੁਝ ਸਮਾਂ ਪਹਿਲਾਂ ਇੱਕ ਨਿਊਕਲੀਅਰ ਫੈਸਲਾ ਆਇਆ ਸੀ, ਨਿਊਕਲੀਅਰ ਇਹ ਨਹੀਂ ਵੀ ਪਰਮਾਣੂ ਨਹੀਂ, ਜਿਹੜਾ ਇਕੱਲਾ ਇੱਕ ਫੈਸਲਾ ਸੀਗਾ, ਆਈ ਥਿੰਕ ਇੱਕ ਟਰੱਕਿੰਗ ਕੰਪਨੀ ਦੇ ਉਲਟ ਸੀਗਾ। ਮਿਲੀਅਨਸ ਆਫ ਡਾਲਰ ਦਾ ਵਰਡਿਕਟ ਦਿੱਤਾ ਗਿਆ ਸੀਗਾ ਪੀੜਤਾਂ ਦੇ ਹੱਕ ਦੇ ਵਿੱਚ। ਅੱਜ ਟੈਕਸਸ ਦੇ ਇੱਕ ਕੋਰਟ ਨੇ ਉਸ ਨਿਊਕਲੀਅਰ ਫੈਸਲੇ ਨੂੰ ਜਿਹੜਾ ਉਲਟਾ ਦਿੱਤਾ ਆ। ਇੱਕ ਹਿਸਾਬ ਦੇ ਨਾਲ ਉਸ ਮਾਮਲੇ ਦੇ ਵਿੱਚ ਜਿਹੜੀ ਨੈਗਲੀਜੈਂਟ ਹਾਇਰਿੰਗ, ਟ੍ਰੇਨਿੰਗ, ਸੁਪਰਵਿਜ਼ਨ ਜਿਸ ਡਰਾਈਵਰ ਦੇ ਕਰਕੇ ਐਕਸੀਡੈਂਟ ਹੋਇਆ ਉਸ ਮਾਮਲੇ ਦੇ ਵਿੱਚ ਜਿਹੜਾ ਓਨਰ ਆ ਉਸ ਨੂੰ ਫਾਰਗ ਕਰ ਦਿੱਤਾ। ਬਿਲਕੁਲ ਰਾਜਕਰਣ, ਮੈਂ ਖਾਸ ਕਰਕੇ ਨਿਊਜ਼ ਦੇ ਬਾਰੇ 'ਚ ਜ਼ਰੂਰ ਡਿਸਕਸ ਕਰਨਾ ਚਾਹੁੰਦਾ ਕਿਉਂਕਿ ਇਹ ਚੀਜ਼ ਜਿਹੜੀ ਆ ਬੜੀ ਇੰਪੋਰਟੈਂਟ ਹੈਗੀ ਹੈ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹਾਇਰਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਨੈਗਲੀਜੈਂਸ ਜਿਹੜੀ ਆ ਹਾਇਰਿੰਗ, ਟ੍ਰੇਨਿੰਗ ਜਾਂ ਸੁਪਰਵਿਜ਼ਨ ਆਫ ਦਾ ਡਰਾਈਵਰ, ਸਾਡੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਬਹੁਤ ਹਾਈ ਲੈਵਲ ਦੇ ਉੱਤੇ ਹੈਗੀ ਆ। ਜਿਹਦੇ 'ਚ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੇ ਕੇਸ ਹੁੰਦੇ ਆ, ਕੋਈ ਵੀ ਐਕਸੀਡੈਂਟ ਹੁੰਦੇ ਆ, ਕੁਛ ਹੁੰਦੇ ਆ, ਨਿਊਕਲੀਅਰ ਵਰਡਿਕਟ ਆਲਵੇਜ਼ ਜਾ ਕੇ ਨੈਗਲੀਜੈਂਸ ਤੇ ਹੁੰਦਾ ਆ, ਨਾ ਕਿ ਐਕਚੁਅਲ ਐਕਸੀਡੈਂਟ ਦੇ ਉੱਤੇ। ਸੋ ਸਾਡੀ ਇਹ ਜਿਹੜਾ ਐਕਸੀਡੈਂਟ ਹੈਗਾ ਈਵਨ ਬੈਟਰ ਲੌਜਿਸਟਿਕ LLC ਹੈਗੀ ਆ, 2017 ਦੇ ਵਿੱਚ ਐਕਸੀਡੈਂਟ ਹੋਇਆ ਸੀਗਾ। ਸੋ ਉਹਦੇ ਵਿੱਚ ਨੈਗਲੀਜੈਂਸ ਦੇ ਤੌਰ ਤੇ 7.4 ਮਿਲੀਅਨ ਦਾ ਵਰਡਿਕਟ ਜਿਹੜਾ ਉਹਨਾਂ ਦੇ ਅਗੇਂਸਟ ਹੋ ਗਿਆ ਸੀਗਾ। ਪਰ ਹਾਲ ਦੀ ਘੜੀ ਜਿਹੜਾ ਆ, ਕਿਉਂਕਿ ਉੱਥੇ ਜਿਹੜੇ ਉਹਨਾਂ ਨੇ ਪ੍ਰੂਫ ਜਾਂ ਜਿਹੜੇ ਉਹਨਾਂ ਨੇ ਸਬਮਿਟ ਕੀਤੇ ਆ ਕੋਰਟ ਨੂੰ, ਉਹਦੇ ਆਧਾਰ ਦੇ ਉੱਤੇ ਜਿਹੜੀ ਕੋਰਟ ਆ ਉਹਨੂੰ ਮੰਨਿਆ ਕਿ ਇਹ ਮਤਲਬ ਫੁੱਲੀ ਮਤਲਬ ਕਿ ਪੂਰਾ ਨਹੀਂ ਦੱਸਦੇ ਹੈਗੇ। ਹੋ ਸਕਦਾ ਜਿਹੜੀ ਕੰਪਨੀ ਹੈਗੀ ਉਹਨਾਂ ਦੀ ਹਾਇਰਿੰਗ ਪ੍ਰੈਕਟਿਸਿਸ ਰਾਈਟ ਹੋਣ ਜਾਂ ਕੁਛ ਇੱਦਾਂ ਹੋਣ, ਪਰ ਕੱਢ ਕੇ ਦਿੱਤਾ ਗਿਆ ਹੋਵੇ ਵੀ ਨਹੀਂ ਇਹਨਾਂ ਦੀਆਂ ਹਾਇਰਿੰਗ ਪ੍ਰੈਕਟਿਸਿਸ ਗਲਤ ਹੈਗੀਆਂ। ਸੋ ਹਾਲ ਦੀ ਘੜੀ ਜਿਹੜਾ ਹੈਗਾ ਉਹਨੂੰ ਰਿਵਰਸ ਕੀਤਾ ਗਿਆ, ਪਰ ਡੈਫੀਨੇਟਲੀ ਸਟਿਲ ਅਜੇ ਕੋਰਟ ਦੇ ਵਿੱਚ ਹੈਗਾ ਕੇਸ। ਪਰ ਮੈਂ ਹਾਈਲਾਈਟ ਇੱਥੇ ਉਹੀ ਕਰਨੀ ਚਾਹੁੰਦਾ ਆ ਇਸ ਕੇਸ ਦੇ ਥਰੂ ਕਿ ਜਿਹੜੀਆਂ ਸਾਡੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਹਾਇਰਿੰਗ ਹੈਗੀ ਆ ਉਹ ਇੰਨੀ ਕੁ ਨਿਗਲੈਕਟ ਕੀਤੀ ਗਈ ਹੈ ਸਾਡੇ ਇਸ ਮਤਲਬ ਕਿ ਇੰਡਸਟਰੀ ਦੇ ਵਿੱਚ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਕੰਪਲੀਟ ਨਹੀਂ ਹੁੰਦੀ ਹਾਇਰਿੰਗ ਦੇ ਵਿੱਚ। ਚਾਹੇ ਉਹਦਾ ਬੈਕਗਰਾਊਂਡ ਚੈੱਕ ਕਰਨਾ ਹੈਗਾ, ਚਾਹੇ ਪੁਰਾਣੀਆਂ ਜੌਬਾਂ ਤੇ ਕਾਲ ਕਰਨੀ ਹੈਗੀ ਆ, ਚਾਹੇ ਉਹਦਾ MVR ਰਿਪੋਰਟ ਕੱਢਣੀ ਆ, PSP ਰਿਪੋਰਟ ਕੱਢਣੀ ਆ,
ਉਹ ਸਾਰੀਆਂ ਈਅਰਲੀ ਮੰਥਲੀ ਵਾਚ ਹੈਗਾ। ਮਤਲਬ ਕਿ ਡੈਫੀਨੇਟਲੀ ਹਰ ਚੀਜ਼ ਦੇ ਉੱਤੇ ਜਿਹੜੀ ਅਣਗਹਿਲੀ ਆ, ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ ਆ, ਡਰੱਗ ਟੈਸਟ ਹੈਗਾ ਆ, ਉਹਦਾ ਰੈਂਡਮ ਦੇ ਵਿੱਚ ਐਨਰੋਲਮੈਂਟ ਹੈਗੀ ਆ। ਸੋ ਬਹੁਤ ਚੀਜ਼ਾਂ ਨਿਗਲੈਕਟ ਕਰ ਦਿੱਤੀਆਂ ਜਾਂਦੀਆਂ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਦਾਂ ਦੇ ਕੇਸਿਸ ਦੇ ਵਿੱਚ ਬਹੁਤ ਪੁਆਇੰਟ ਉਹਦੇ ਚੱਕੇ ਜਾਂਦੇ ਆ, ਬਹੁਤ ਜਲਦੀ ਤੁਸੀਂ ਪ੍ਰੋਬਲਮ 'ਚ ਆ ਸਕਦੇ ਆ ਇਹੋ ਜਿਹੀ ਚੀਜ਼ਾਂ ਦੇ ਵਿੱਚ। ਜੀ ਸੋ ਮਸਲਾ ਇਹ ਸੀਗਾ, ਆਈ ਥਿੰਕ 2017 ਦੇ ਵਿੱਚ ਜਿਹੜਾ ਕ੍ਰੈਸ਼ ਹੋਇਆ ਸੀਗਾ, ਡੈਨਿਸ ਰੇਨਰ ਜਿਹੜਾ ਡਰਾਈਵਰ ਸੀਗਾ ਉਸ ਕੰਪਨੀ ਦੇ ਵੱਲੋਂ, ਜਿਹਦੇ ਕਰਕੇ ਕਾਫੀ ਭਿਆਨਕ ਜਿਹੜਾ ਉਹ ਹਾਦਸਾ ਜਿਹੜਾ ਵਾਪਰਿਆ। ਸੋ ਹੁਣ ਇੱਕ ਅਦਾਲਤ ਨੇ ਤਾਂ 7.4 ਮਿਲੀਅਨ ਦਾ ਜਿਹੜਾ ਜੁਰਮਾਨਾ ਕਹਿ ਲਓ ਜਾਂ ਵਰਡਿਕਟ ਦੇਤਾ ਵਿਕਟਮ ਦੇ, ਪੀੜਤਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਦੇ ਦਿੱਤਾ ਜਿਊਰੀ ਨੇ। ਪਰ ਹੁਣ ਇਸ ਅਦਾਲਤ ਨੇ ਰਿਵਰਸ ਜਿਹੜਾ ਜ਼ਰੂਰ ਕਰ ਦਿੱਤਾ, ਪਰ ਇਹ ਮੁੜ ਕੇ ਵੀ ਬਦਲਿਆ ਜਿਹੜਾ ਹੋ ਜਾ ਸਕਦਾ ਆ। ਪਰ ਓਵਰਆਲ ਇਹ ਟੈਨਸ਼ਨ, ਇੱਕ ਫਿਕਰ ਤਾਂ ਜਿਹੜੀ ਇਹ ਜ਼ਰੂਰ ਹੈ ਹੀ ਆ। ਕਈ ਵਾਰੀ ਇੱਦਾਂ ਹੁੰਦਾ ਵੀ ਇੱਦਾਂ ਦੇ ਜਿਹੜੇ ਫੈਸਲੇ ਆ ਉਹ ਉਦਾਹਰਨ ਦੇ ਵਜੋਂ ਪੱਕੇ ਰਹਿ ਜਾਂਦੇ ਆ ਵੀ ਭਾਈ ਜੇ ਤੁਸੀਂ ਵੀ ਕੀਤਾ ਤੇ ਓਨਰ ਤੱਕ ਜਿਹੜਾ ਉਹ ਪਹੁੰਚਿਆ ਜਾ ਸਕਦਾ ਆ। ਪਰ ਹੁਣ ਇਸ ਦੇ ਵਿੱਚ ਓਨਰ ਤਾਂ ਇਹ ਕਹਿਣਗੇ ਵੀ ਚੱਲ ਅਸੀਂ ਜਿਹੜੇ ਇਸ ਚੀਜ਼ ਦੇ ਵਿੱਚ ਫਾਰਗ ਆ, ਆਲਦੋ ਇਹ ਅੱਗੇ ਅਪੀਲ ਜਿਹੜੀ ਉਹ ਜਾ ਸਕਦੀ ਆ। ਪਰ ਆਈ ਥਿੰਕ ਫਿਰ ਵੀ ਇਨ ਐਨੀ ਕੇਸ ਜੇ ਬਚਦੇ ਵੀ ਆ ਜਾਂ ਫਸਦੇ ਵੀ ਇਸ ਮਾਮਲੇ ਦੇ ਵਿੱਚ ਓਨਰ, ਤਾਂ ਬਿਜ਼ਨਸ ਹਾਇਰਿੰਗ ਪ੍ਰੈਕਟਿਸਿਸ ਦੇ ਵਿੱਚ ਤਾਂ ਜ਼ਰੂਰ ਤਬਦੀਲੀ ਲਿਆਉਣ ਦੀ ਜ਼ਰੂਰਤ ਆ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ। ਜੀ ਬਿਲਕੁਲ ਬਿਲਕੁਲ, ਇਹ ਜਿਹੜੀ ਚੀਜ਼ ਹੈਗੀ ਹੈ ਬਹੁਤ ਡੇਂਜਰਸ ਹੈਗੀ ਆ। ਇਹ ਸਿੰਪਲ ਕਹਾਣੀ ਸੀਗੀ ਕਿ ਜਿਹੜਾ ਇਹ ਟਰੱਕ ਸੀਗਾ ਉਹ ਜਿਹੜਾ ਓਵਰਸਾਈਜ਼ ਲੋਡ ਜਿਹੜਾ ਹੌਲ ਕਰ ਲਿਆ ਸੀਗਾ। ਸੋ ਉਹਨੇ 13 ਮੀਲ ਦਾ ਉਹ ਆਪਣੇ ਅਪਰੂਵਡ ਰੂਟ ਤੋਂ ਬਾਹਰ ਚਲਾ ਗਿਆ, 13 ਮੀਲ ਬਾਹਰ ਚਲਾ ਗਿਆ, ਜਿਹਦੇ ਕਰਕੇ ਉਹ ਇੱਕ ਬ੍ਰਿਜ ਨਾਲ ਟਕਰਾ ਗਿਆ ਤੇ ਬ੍ਰਿਜ ਦੇ ਉੱਤੋਂ 25 ਪਾਉਂਡ ਦੀ ਮੈਟਲ ਜਿਹੜੀ ਆ ਉਹ ਉਹਦੀ ਕਾਰ ਦੇ ਉੱਤੇ ਸ਼ੀਸ਼ੇ ਤੇ ਡਿੱਗੀ, ਜਿਸ ਤੇ ਉਹਨੂੰ ਸੱਟਾਂ ਲੱਗੀਆਂ। ਸੋ ਚੀਜ਼ ਤਾਂ ਇਹ ਹੈਗੀ ਆ ਉਹ ਬਈ ਡਿਫਰੈਂਟ ਹੈਗੀ ਆ, ਪਰ ਉਹਦੇ 'ਚ ਉਹਨਾਂ ਨੇ ਨੈਗਲੀਜੈਂਸ ਇਹ ਆ ਕਿ ਡਰਾਈਵਰ ਨੂੰ ਕਿਉਂ 13 ਮੀਲ ਆਫ ਕੋਰਸ ਜਾਣ ਦਿੱਤਾ ਗਿਆ ਜਾਂ ਉਹਨੂੰ ਕਿਉਂ ਉਸ ਰਾਹ ਤੇ ਜਾਣ ਦਿੱਤਾ ਗਿਆ। ਇਸ ਕਰਕੇ ਉਹ ਨੈਗਲੀਜੈਂਸ ਹੈਗੀ ਆ ਕਿ ਚਾਹੇ ਉਹ ਡਿਸਪੈਚ ਆ, ਚਾਹੇ ਉਹ ਓਨਰ ਆ, ਚਾਹੇ ਕੋਈ ਵੀ ਆ। ਸੋ ਉਹ ਜਦੋਂ ਇਹ ਚੀਜ਼ ਹੋ ਜਾਂਦੀ ਆ ਫਿਰ ਉਹਦੀ ਟ੍ਰੇਨਿੰਗ ਦੀ ਗੱਲ ਆ ਜਾਂਦੀ ਆ ਵੀ ਇਹਨੂੰ ਟ੍ਰੇਨਿੰਗ ਨਹੀਂ ਦਿੱਤੀ ਗਈ, ਇਹਨੂੰ ਇੰਸਟਰਕਸ਼ਨਸ ਨਹੀਂ ਦਿੱਤੀਆਂ ਗਈਆਂ। ਦੈਨ ਉਸ ਤੋਂ ਗਾਂਹ ਫਿਰ ਅੱਗੇ ਜਾ ਕੇ ਫਿਰ ਤੁਹਾਨੂੰ ਉਹ ਦੇਖਦੇ ਆ ਕਿ ਹਾਂ ਇਹਨੂੰ ਹਾਇਰ ਵੀ ਠੀਕ ਕੀਤਾ ਕਿ ਨਹੀਂ ਕੀਤਾ। ਸੋ ਐਵਰੀਥਿੰਗ ਜਿਹੜੀ ਆ ਮਾਈਕਰੋਸਕੋਪ ਦੇ ਥੱਲੇ ਚਲੀ ਜਾਂਦੀ ਹੈ, ਨਿੱਕੀ ਨਿੱਕੀ ਚੀਜ਼ ਜਿਹੜੀ ਮਾਈਕਰੋਸਕੋਪ ਦੇ ਥੱਲੇ ਚਲੀ ਜਾਂਦੀ ਆ। ਜਿਵੇਂ ਕਿ ਆਪਣੇ ਆਪਾਂ ਆਮ ਤੌਰ ਤੇ ਕਈ ਪ੍ਰੋਗਰਾਮਾਂ 'ਚ ਆਪਾਂ ਗੱਲ ਕੀਤੀ ਹੈ ਜੀ ਵੀ ਹੰਡ ਦੇ ਐਕਸੀਡੈਂਟ ਦੇ ਬਾਰੇ ਦੇ ਵਿੱਚ ਵੀ ਜਿਹੜਾ ਮਤਲਬ ਕਿ ਆਰਾਮ ਨਾਲ ਆਪਣੀ ਸਾਈਡ ਤੇ ਜਾ ਰਿਹਾ ਸੀਗਾ, ਪਰ ਉਹਨੂੰ ਅਲਟੀਮੇਟਲੀ ਉਹਨੂੰ ਇਹ ਦਿੱਤਾ ਗਿਆ ਕਿ ਇਸ ਮੌਸਮ ਦੇ ਵਿੱਚ ਇਸ ਟਾਈਮ ਦੇ ਵਿੱਚ ਇੱਥੇ ਟਰੱਕ ਨਹੀਂ ਸੀ ਹੋਣਾ ਚਾਹੀਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਤੇ ਬਹੁਤ ਧਿਆਨ ਦਿਓ ਕਿ ਜਦੋਂ ਟਰੱਕ ਬਾਹਰ ਜਾਂਦਾ ਆ, ਮੌਸਮ ਦਾ ਧਿਆਨ ਜ਼ਰੂਰ ਰੱਖੋ। ਆਪਣੀ ਹਾਇਰਿੰਗ ਪ੍ਰੈਕਟਿਸ ਚਲੋ ਉਹ ਤਾਂ ਹੈ ਹੀ ਬੇਸਿਕ ਆ, ਪਰ ਮੌਸਮ ਦਾ ਧਿਆਨ ਜ਼ਰੂਰ ਰੱਖੋ। ਜੇ ਮੌਸਮ ਤੁਹਾਨੂੰ ਲੱਗਦਾ ਹੈ ਕਿ ਖਰਾਬ ਹੈਗਾ ਆ ਔਰ ਇਸ ਮੌਸਮ ਦੇ ਵਿੱਚ ਕੋਈ ਵੀ ਚੀਜ਼ ਹੋ ਸਕਦੀ ਆ, ਆਪਣੇ ਡਰਾਈਵਰ ਨੂੰ ਪੁੱਲ ਆਫ ਕਰ ਲਓ, ਆਪਣੇ ਡਰਾਈਵਰ ਨੂੰ ਆਰਾਮ ਕਰ ਲੈਣ ਦਿਓ, ਉਹਨੂੰ ਸਾਈਡ ਤੇ ਲਾ ਲਓ, ਕੋਈ ਗੱਲ ਨਹੀਂ, ਲੋਡ ਲੇਟ ਹੋ ਜਾਊਗਾ, ਫਾਈਨ ਆ, ਪਰ ਇੱਦਾਂ ਦਾ ਐਕਸੀਡੈਂਟ ਹੋਇਆ, ਇੱਦਾਂ ਦੀ ਕੋਈ ਟਰਬਲ ਆਈ ਜਿਹੜੀ ਆ ਉਹ ਬਹੁਤ ਮਾੜੀ ਆ। ਜੀ ਬਿਲਕੁਲ। ਸੋ ਸਾਡਾ ਟੈਲੀਫੋਨ ਨੰਬਰ ਹੈਗਾ 408 272 ਤੇ 5200। ਤੁਹਾਡਾ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲੀਏ ਰਮਨ ਜੀ। ਸੈਂਟਰਲ ਵੈਲੀ ਤੋਂ ਆ ਰਹੀ ਹੈ। ਸੈਂਟਰਲ ਵੈਲੀ ਦੇ ਵਿੱਚ ਕਹਿੰਦੇ ਵੀ ਫੈਡਰਲ ਡਾਲਰਸ ਕਾਫੀ ਜ਼ਿਆਦਾ ਮਿਲੇ ਹੈਗੇ ਆ, ਖਾਸ ਕਰਕੇ ਮੈਨੂਫੈਕਚਰਿੰਗ ਟ੍ਰੇਨਿੰਗ ਦੇ ਲਈ, ਟਰੱਕਿੰਗ ਟ੍ਰੇਨਿੰਗ ਦੇ ਲਈ। ਜਿਹੜੇ US ਇਕਨੋਮਿਕ ਡਿਵੈਲਪਮੈਂਟ ਐਸੋਸੀਏਸ਼ਨ ਨੇ ਅਵਾਰਡ ਕੀਤਾ ਹੈਗਾ ਆ 32 ਏਜੰਸੀਜ਼ ਨੂੰ, ਸੈਂਟਰਲ ਜਿਹੜੇ ਕੈਲੀਫੋਰਨੀਆ ਆ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਹੱਬ ਬਣਦਾ ਜਾ ਰਿਹਾ। 3000 ਏਕੜ ਨੂੰ ਕਨਵਰਟ ਕਰਨ ਜਾ ਰਿਹਾ ਇੰਡਸਟਰੀਅਲ ਏਰੀਏ ਦੇ ਵਿੱਚ, ਜੋ ਫ੍ਰਿਜ਼ਨੋ ਵਾਲਾ ਏਰੀਆ ਹੈਗਾ। ਸੋ ਇਸ ਨੂੰ ਲੈ ਕੇ ਟਰੱਕਿੰਗ ਵੀ ਟ੍ਰੇਨਿੰਗ ਚੱਲ ਰਹੀ ਹੈਗੀ ਆ, ਟਰੱਕਿੰਗ ਸਕੂਲਸ ਨੂੰ ਪੈਸੇ ਦਿੱਤੇ ਹੈਗੇ ਆ, ਉਹਦੇ ਬਾਰੇ ਵੀ ਥੋੜਾ ਡਿਸਕਸ ਕਰੀਏ ਆਪਾਂ। ਡੈਫੀਨੇਟਲੀ ਸਰ, ਮੈਂ ਇਹ ਆਪਣਾ ਹਰਜੋਤ ਭਾਜੀ ਇਹ ਨਿਊਜ਼ ਅਜੇ ਪੜ੍ਹੀ ਨਹੀਂ ਹੈਗੀ, ਸੋ ਮੇਰੇ ਇਹਦੇ ਵਿੱਚ ਜ਼ਿਆਦਾ ਨਹੀਂ ਪਤਾ ਹੈਗਾ। ਸੋ ਆਈ ਥਿੰਕ ਕਿ ਮੈਂ ਇਹਦੇ 'ਚ ਦੇਖ ਕੇ ਥੋੜ੍ਹਾ ਜਿਹਾ ਦੱਸ ਸਕਦਾ ਕਿ ਕੀ ਆ ਰਿਹਾ ਹੈਗਾ, ਕੀ ਨਹੀਂ ਆ ਰਿਹਾ ਹੈਗਾ। ਜੀ ਠੀਕ ਆ। ਸੋ ਫ੍ਰਿਜ਼ਨੋ ਦਾ ਜਿਹੜਾ ਕਾਉਂਟੀ ਇਕਨੋਮਿਕ ਡਿਵੈਲਪਮੈਂਟ ਕਾਰਪੋਰੇਸ਼ਨ ਆ, ਉਹਨਾਂ ਨੂੰ ਇਹ ਪੈਸੇ ਮਿਲੇ ਹੈਗੇ ਆ।
ਫੈਡਰਲ ਗਵਰਨਮੈਂਟ ਵੱਲੋਂ ਟ੍ਰੇਨਿੰਗ ਕਰਨ ਦੇ ਲਈ, ਖਾਸ ਕਰਕੇ ਵੀ ਫ੍ਰਿਜ਼ਨੋ ਵੀ ਇੱਕ ਤਰ੍ਹਾਂ ਨਾਲ ਵੇਅਰ ਹਾਊਸਿੰਗ ਮੈਨੂਫੈਕਚਰਿੰਗ ਦਾ ਹੱਬ ਬਣਦਾ ਜਾ ਰਿਹਾ ਆ, ਬਿਜ਼ਨਸ ਸਰਵਿਸ ਦੇ ਲਈ, ਕੰਸਟਰਕਸ਼ਨ, ਮੈਨੂਫੈਕਚਰਿੰਗ ਤੇ ਟਰਾਂਸਪੋਰਟੇਸ਼ਨ ਦੇ ਲਈ। ਉਹਦੇ ਵਿੱਚ ਉਹ ਜੋ ਟਰੱਕਿੰਗ ਜਾਂ ਹੋਰ ਮੈਨੂਫੈਕਚਰਿੰਗ ਰਿਲੇਟਿੰਗ ਜੌਬਸ ਹੈਗੀਆਂ, ਉਹਨਾਂ ਦੀ ਟ੍ਰੇਨਿੰਗ ਦੇ ਲਈ ਪੈਸੇ ਦਿੱਤੇ ਜਾਊਗੇ। ਤੇ ਉਹਦੇ 'ਚ ਇੱਕ ਕਾਲਜ ਵੀ ਫ੍ਰਿਜ਼ਨੋ ਕਾਉਂਟੀ ਦਾ, ਸੋ ਮੈਨੂੰ ਲੱਗਦਾ ਮਡੇਰਾ ਕਾਲਜ ਆ, ਉੱਥੇ ਵੀ ਟ੍ਰੇਨਿੰਗ ਹੋਊਗੀ, ਚਾਹੇ ਉਹ ਟਰੱਕਿੰਗ ਮਕੈਨਿਕਸ ਨੂੰ ਲੈ ਕੇ ਆ ਜਾਂ ਟਰੱਕਿੰਗ ਸਕੂਲਸ ਨੂੰ ਲੈ ਕੇ ਆ। ਕਾਫੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਫੰਡਿੰਗ ਦੇ ਰਹੀ ਹੈਗੀ ਆ। ਮੈਨੂੰ ਯਾਦ ਆ ਗੁਰਮਿੰਦਰ ਸਿੰਘਾ ਮੈਨੂੰ ਲੱਗਦਾ ਜਿਹੜੇ ਫ੍ਰਿਜ਼ਨੋ ਕਮਿਊਨਿਟੀ ਹਾਂਜੀ, ਕਾਲਜ ਆਪਾਂ ਉਹਦੇ ਮੈਂ ਉਹੀ ਗੱਲ ਕਹਿਣਾ ਹਾਂ ਚਾਹੁੰਦੀ ਵੀ ਆ ਉਹਨਾਂ ਨੇ ਵੀ ਇਸ ਚੀਜ਼ ਦੇ ਬਾਰੇ ਉਦੋਂ ਜਿਹੜਾ ਉਹ ਦੱਸਿਆ ਸੀਗਾ ਹਾਂਜੀ। ਵੀ ਗੁੱਡ ਪੇਇੰਗ ਜੌਬ ਹੋਣੀ ਆ ਇਹਦੇ ਵਿੱਚ। ਸੋ ਇਹ ਜਿਹੜੀ ਕਮਿਊਨਿਟੀ ਕਾਲਜ ਦੇ ਵਿੱਚ ਐਜ਼ ਏ ਜਿੱਦਾਂ ਪ੍ਰੋਫੈਸਰ ਵਾਲੀ, ਜਿੱਦਾਂ ਕਹਿ ਲਓ ਵੀ ਉਸ ਲੈਵਲ ਤੱਕ ਦੀ ਜਿਹੜੀ ਉਹ ਜੌਬ ਹੋਊਗੀ, ਤੁਸੀਂ ਸਿਖਲਾਈ ਜਿਹੜੀ ਉਹ ਦੇ ਸਕਦੇ ਹੋ। ਸੋ ਜਿਹੜੇ ਕੋਈ ਆਪਣੇ ਬੰਦੇ ਹੈਗੇ ਆ ਜਿਹੜੇ ਸਿਖਲਾਈ ਦਿੰਦੇ ਨੇ, ਉਹਨਾਂ ਦੇ ਲਈ ਗੁੱਡ ਓਪਰਚੁਨਿਟੀ ਆ, ਨਾਲੇ ਗਵਰਨਮੈਂਟ ਬੈਨੀਫਿਟਸ ਵੀ ਜਿਹੜੇ ਉਸ ਦੇ ਵਿੱਚ ਨਾਲ ਨਾਲ ਮਿਲਣਗੇ। ਜੀ ਬਿਲਕੁਲ। ਤੇ ਪੋਰਟ ਆਫ ਲਾਸ ਐਂਜਲਸ ਨੂੰ ਵੀ ਰਮਨ ਜੀ $20 ਮਿਲੀਅਨ ਫੈਡਰਲ ਗ੍ਰਾਂਟ ਮਿਲੀ ਆ ਟੂ ਰਿਡਿਊਸ ਟਰੱਕਿੰਗ ਬੋਟਲਨੈਕ। ਬਿਲਕੁਲ ਜੀ, ਜਿਹੜੀ ਪੋਰਟਸ ਹੈਗੀਆਂ ਉਹਨਾਂ ਨੂੰ ਕਾਫੀ ਜਿਹੜਾ ਇਸ ਵੇਲੇ ਉਤਸ਼ਾਹਿਤ ਹੈ ਉੱਧਰਲੀ ਸਾਈਡ ਨੂੰ, ਕਿ ਜਿਹੜਾ ਪੋਰਟਸ ਦੇ ਉੱਤੇ ਜਿਹੜਾ ਕੰਜੈਸ਼ਨ ਹੈਗਾ ਉਹਨੂੰ ਘੱਟ ਕਰਨ ਦੇ ਲਈ ਕਾਫੀ ਪੋਰਟਸ ਨੂੰ ਜਿਹੜਾ ਮਨੀ ਜਿਹੜੀ ਆ ਰਹੀ ਹੈਗੀ ਆ। ਸੋ ਹੋਪਫੁਲੀ ਜਿਹੜੀ ਉੱਥੇ ਵੇਟ ਟਾਈਮ ਹੈਗਾ ਪੋਰਟਸ ਦੇ ਉੱਤੇ, ਜਿਹੜੇ ਡਰਾਈਵਰਸ ਆਪਣੇ ਜਾਂਦੇ ਆ ਜਦੋਂ ਵੇਟ ਕਰਦੇ ਹੈਗੇ ਆ, ਉਹਦੇ ਲਈ ਡੈਫੀਨੇਟਲੀ ਚੰਗਾ ਸਟੈਪ ਹੈਗਾ ਆ। ਪਰ ਦੇਖਦੇ ਆ ਕਿ ਕਦੋਂ ਤੱਕ ਇਹਦਾ ਅਸਰ ਹੁੰਦਾ, ਕਿਉਂਕਿ ਕਾਫੀ ਜਿਹੜੀਆਂ ਪੋਰਟਸ ਹੈਗੀਆਂ ਇਸ ਵੇਲੇ ਸਲੋ ਵੀ ਚੱਲ ਰਹੀਆਂ ਹੈਗੀਆਂ, ਪਰ ਕਈ ਪੋਰਟਸ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਕਾਫੀ, ਜਿੱਦਾਂ ਜਾਰਜੀਆ ਦੀ ਪੋਰਟ ਹੈਗੀ ਆ ਸਵੈਨਾ ਵਾਲੀ, ਉਹ ਕਾਫੀ ਵਧੀਆ ਚੱਲ ਰਹੀ ਹੈਗੀ ਆ। ਆਪਣੀ ਓਕਲੈਂਡ ਵਾਲੀ ਪੋਰਟ ਜਿਹੜੀ ਆ ਇਹ ਥੋੜੀ ਜਿਹੀ ਇਸ ਵੇਲੇ ਘੱਟ ਆ। ਸੋ ਦੇਖਦੇ ਹਾਂ ਕਿ ਇਹਦੇ ਨਾਲ ਕੀ ਅਸਰ ਪੈਂਦਾ, ਕਿ ਜਿਹੜੀ ਪੋਰਟ ਦੇ ਉੱਤੇ ਕੰਜੈਸ਼ਨ ਹੈ ਉਹ ਕਿਸ ਤਰ੍ਹਾਂ ਘੱਟ ਹੁੰਦੀ ਹੈ। ਆਪਣੇ ਇੱਕ ਰਾਜਕਰਨ ਇੱਕ ਆਪਣੇ ਫੇਸਬੁੱਕ ਤੇ ਉੱਤੇ ਰਮਨਜੀਤ ਬਰਾੜ ਉਹਨੇ ਕਹਿੰਦੇ ਕੁਝ ਖੱਟਾ ਮਿੱਠਾ ਕਰੋ ਯਾਰ। ਮੈਂ ਕਿਹਾ ਮੁੜ ਕੇ ਆਪਾਂ ਖੱਟਾ ਮਿੱਠਾ ਕਰਦੇ ਨੇ ਫਿਰ ਸਾਨੂੰ ਗਾਲਾਂ ਵੱਜਣੀਆਂ ਲੋਕਾਂ ਕੋਲੋਂ ਵੀ, ਪਤਾ ਨਹੀਂ ਅਸੀਂ ਜ਼ਿਆਦਾ ਨੈਗੇਟਿਵ ਹੋ ਜਾਂਦੇ ਆ। ਲੂਣ ਮਿਰਚਾਂ ਜਿਹੜੀਆਂ ਕਹਿੰਦੇ ਜ਼ਿਆਦਾ ਨਹੀਂ, ਚਲੋ ਜੋ ਹੈ ਉਹ ਹੈ, ਜੋ ਅਸਲੀਅਤ ਚੱਲ ਰਹੀ ਆਪਾਂ ਆਪਣੇ ਸਰੋਤਿਆਂ ਨੂੰ ਜਿਹੜੀ ਉਹ ਦੱਸਣੀ ਹੈ। ਕਿਸੇ ਦੇ ਲਈ ਖੱਟੀ, ਕਿਸੇ ਦੇ ਲਈ ਮਿੱਠੀ, ਉਹ ਆਪਣੇ ਆਪ ਹੋ ਜਾਂਦੀ ਆ। ਜਸਪ੍ਰੀਤ ਜੀ ਜੁੜੇ ਨੇ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਸਾਹਿਬਾਨਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ ਮੇਰੇ ਇੱਕ ਕੁਐਸਚਨ ਤਾਂ ਇਹ ਹੈ ਜੀ, ਇੱਕ ਤਾਂ ਜੋ ਫਰੰਟ ਇੰਟਰਸਟ ਰੇਟ ਹੈਗੇ ਆ ਮਤਲਬ ਟਰੱਕ ਲੋਨ ਕਰਨ ਦੇ, ਉਹਦੀ ਕੀ ਮਾਰਕੀਟ ਚੱਲ ਰਹੀ ਹੈ ਜੀ। ਔਰ ਦੂਸਰਾ ਸਰ ਜੀ ਟਰੱਕ ਦਾ ਸਰ ਜੀ ਨੇ ਦੱਸ ਦਿੱਤਾ ਪ੍ਰਾਈਸ ਕੀ ਚੱਲ ਰਹੀ ਹੈ। ਔਰ ਤੀਸਰਾ ਸਰ ਜੀ ਜਿਹੜਾ AB5 ਆਇਆ ਹੈਗਾ ਲਾ, ਇਹਦੇ ਕੋਲ ਕਾਫੀ ਕਨਫਿਊਜ਼ਨ ਹੈਗੀ ਹੈ ਜੀ। ਇੱਕ ਤਾਂ ਇਹ ਹੈ ਗ੍ਰਾਂਟੋ ਕਹਿ ਰਿਹਾ ਵੀ ਤੁਸੀਂ ਇੱਕ ਪਾਸਿਓਂ ਜਿਹੜਾ ਲੋਡ ਲੈ ਕੇ ਜਾ ਰਹੇ ਹੋ ਵਾਪਸ ਕੈਲੀਫੋਰਨੀਆ ਨੂੰ, ਉਸੇ ਬ੍ਰੋਕਰ ਤੋਂ ਲੋਡ ਲੈ ਕੇ ਨਹੀਂ ਆ ਸਕਦੇ ਜਾਂ ਉਸੇ ਕੰਪਨੀ ਤੋਂ ਨਹੀਂ ਲੈ ਕੇ ਆ ਸਕਦੇ, ਡਿਫਰੈਂਟ ਹੋਣੀ ਚਾਹੀਦੀ ਹੈ। ਔਰ ਦੂਸਰਾ ਉਹ ਕਹਿ ਰਹੇ ਹੈ ਕਿ ਜੇਕਰ ਤੁਸੀਂ ਕਿਸੇ ਕੰਪਨੀ ਤੋਂ ਡਿਸਪੈਚ ਲੈਂਦੇ ਹੋ ਤਾਂ ਉੱਥੇ ਵੀ ਪ੍ਰੋਬਲਮ ਆਏਗੀ ਟੈਕਸ ਭਰਨ ਲੱਗਿਆ। ਇਹਦਾ ਅਸਲੀ ਕਲੈਰਿਟੀ ਕੀ ਹੈ ਜੀ ਪਲੀਜ਼, ਮਤਲਬ ਕਿਸ ਤਰ੍ਹਾਂ ਰਨ ਕਰ ਸਕਦੇ ਹਾਂ ਆਪਾਂ ਆਪਣੇ ਆਪ ਲੋਡ ਬੋਰਡ ਤੋਂ ਲੋਡ ਲੈਣੇ ਪੈਣਗੇ ਵੱਖਰੇ ਵੱਖਰੇ, ਜਾਂ ਆਪਾਂ ਇੱਕ ਕੰਪਨੀ ਨਾਲ ਵੀ ਆਪਾਂ ਲੈ ਸਕਦੇ ਹਾਂ ਡਿਸਪੈਚ ਆਲਰੇਡੀ ਜਿਹਦੇ ਕਾਫੀ ਟਰੱਕ ਹੈਗੇ ਨੇ ਜੀ ਪਲੀਜ਼। ਦੇਖੋ ਜੀ, ਅਸੀਂ ABC ਟੈਸਟ ਜਿਹੜਾ ਹੈਗਾ ਆ AB5 ਦੇ ਤਹਿਤ ABC ਟੈਸਟ ਹੈਗਾ ਆ। ਤੁਸੀਂ ਕੋਈ ਵੀ ਜਿਹੜਾ ਆਪਣਾ ਟਰੱਕਰ ਹੈਗਾ, ਟਰੱਕਰ ਓਨਰ ਹੈਗਾ, ਕੰਪਨੀ ਹੈਗੀ ਆ, ਉਹ ਸਿਰਫ ABC ਟੈਸਟ ਨੂੰ ਸਮਝਣ ਦੀ ਲੋੜ ਹੈਗੀ ਆ। ਜੇ ਤੁਸੀਂ ਐਜ਼ ਆ ਫਲੀਟ ਹੈਗੀ ਆ ਤਾਂ ਤੁਸੀਂ ਕਿਸੇ ਨੂੰ ਹਾਇਰ ਕਰਨ ਲੱਗੀਆਂ 3 ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ। ਇਹ ਕਿ ਉਹ ਟਰੱਕਰ ਜਿਹੜਾ ਆ, ਉਹ ਕੰਪਨੀ ਜਿਹੜੀ ਜਿਹਨੂੰ ਤੁਸੀਂ ਹਾਇਰ ਕਰਨ ਲੱਗੇ ਜਿਸ ਬੰਦੇ ਨੂੰ, ਉਹ ਤੁਹਾਡੇ ਡਾਇਰੈਕਟ ਕੰਟਰੋਲ ਦੇ ਵਿੱਚ ਨਹੀਂ ਹੋਣਾ ਚਾਹੀਦਾ। ਡਾਇਰੈਕਟ ਕੰਟਰੋਲ ਕਿ ਤੁਸੀਂ ਉਹਨੂੰ ਰਾਹ ਦੱਸਦੇ, ਤੁਸੀਂ ਉਹਨੂੰ ਆਹ ਦੱਸਦੇ, ਤੁਸੀਂ ਹਰ ਚੀਜ਼ ਉਹਨੂੰ ਡਾਇਰੈਕਟ ਕਰਦੇ ਹੈਗੇ ਆ। ਸੈਕਿੰਡ ਚੀਜ਼ ਜਿਹੜੀ ਆ B ਜਿਹੜੀ ਪ੍ਰੌਂਗ ਹੈਗੀ ਆ, ਉਹ ਕਹਿੰਦੀ ਆ ਕਿ ਹਾਇਰ ਕਰਨ ਵਾਲਾ ਤੇ ਹਾਇਰ ਹੋਣ ਵਾਲਾ ਦੋਨੋਂ ਸੇਮ ਲਾਈਨ ਆਫ ਬਿਜ਼ਨਸ 'ਚ ਨਹੀਂ ਹੋਣੇ ਚਾਹੀਦੇ। ਜੇ ਤੁਸੀਂ ਇੱਕ ਟਰੱਕਿੰਗ ਕੰਪਨੀ ਕੋਲੋਂ ਦੂਜੀ ਟਰੱਕਿੰਗ ਕੰਪਨੀ ਲੋਡ ਲੈਂਦੀ ਆ, ਉਹ ਇਸ ਪ੍ਰੌਂਗ B ਦੇ ਵਿੱਚ ਆਉਂਦੀ ਆ। ਪ੍ਰੌਂਗ C ਜਿਹੜੀ ਆ ਉਹ ਕਹਿੰਦੀ ਆ ਕਿ ਤੁਸੀਂ ਇੰਡੀਪੈਂਡੈਂਟਲੀ ਓਨਡ ਬਿਜ਼ਨਸ ਹੋਣੇ ਚਾਹੀਦੇ ਆ, ਜਿੱਥੇ ਤੁਹਾਡਾ ਆਪਣਾ ਇਕੁਇਪਮੈਂਟ ਹੋਵੇ, ਆਪਣੀ ਸਾਰੀ ਪਰਮਿਟਸ ਹੋਣ, ਇੰਸ਼ੋਰੈਂਸ, ਐਵਰੀਥਿੰਗ ਤੁਹਾਡਾ ਆਪਣਾ ਹੋਵੇ। ਸੋ ਇਹਦੇ ਵਿੱਚ ਤੁਸੀਂ C ਨੂੰ ਤਾਂ ਫੋਲੋ ਕਰ ਲਿਆ, C ਤਾਂ ਹੋ ਗਈ। ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ B।
ਸੋ ਬੀ ਦੇ ਵਿੱਚ ਪ੍ਰੋਬਲਮ ਇਹ ਹੈਗੀ ਆ ਕਿ ਤੁਸੀਂ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਲੋਡ ਦਿੰਦੀ ਆ ਤਾਂ ਉਹਦੇ ਵਿੱਚ ਉਹ ਸੇਮ ਲਾਈਨ ਆਫ ਬਿਜ਼ਨਸ ਆ ਜਾਂਦੇ ਆ। ਸੋ ਇਹ ਆਪਣੀ ਪ੍ਰੋਬਲਮ ਇੱਥੇ ਖੜੀ ਹੈ ਸਾਰੀ। ਦੂਸਰੀ ਗੱਲ ਆ, ਜਿਹੜਾ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਸੀਗਾ ਇੰਟਰਸਟ ਰੇਟ ਦਾ, ਇੰਟਰਸਟ ਰੇਟ ਦਾ ਕੋਈ ਡੈਫੀਨੇਟ ਨਹੀਂ ਹੈਗਾ। ਜਦੋਂ ਤੁਹਾਡਾ ਕ੍ਰੈਡਿਟ ਫੁੱਲ ਹੁੰਦਾ ਆ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਇੰਟਰਸਟ ਰੇਟ ਜਿਹੜਾ ਆ ਉਹ ਡਿਸਾਈਡ ਹੁੰਦਾ ਆ। ਸੋ ਉਹਦੇ 'ਚ ਆਪਾਂ ਕੁਛ ਨਹੀਂ ਕਹਿ ਸਕਦੇ ਕਿ ਇੰਟਰਸਟ ਰੇਟ ਕੀ ਹੈਗਾ ਕੀ ਨਹੀਂ ਹੈਗਾ। ਐਨੀਵੇਅਰ ਫਰੋਮ 6% to 30% ਲੋਕੀ ਜਿਹੜੇ ਆ ਉਹ ਕਰ ਰਹੇ ਹੈਗੇ ਆ। ਸੋ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਤੁਸੀਂ 5-6% ਦੇ ਲਾਗੇ 6% ਦੇ ਲਾਗੇ ਹੈਗੇ ਆ, ਜਾਂ ਤੁਸੀਂ ਹਾਈ ਐਂਡ ਦੇ ਹੈਗੇ ਆ 12-13% ਤੇ ਵੀ ਹੋ ਜਾਂਦਾ ਹੈਗਾ, ਡਿਪੈਂਡ ਕਿ ਤੁਹਾਡਾ ਕ੍ਰੈਡਿਟ ਕਿੱਦਾਂ ਦਾ ਹੈਗਾ। ਅਗਲੀ ਗੱਲ ਜਿਹੜੀ ਤੁਸੀਂ ABC ਟੈਸਟ ਦੇ ਵਿੱਚ ਕਹੀ ਆ ਕਿ ਸੇਮ ਲੋਡ ਜਿਸ ਬ੍ਰੋਕਰ ਦਾ ਲੈ ਕੇ ਗਏ ਉਸ ਬ੍ਰੋਕਰ ਦਾ ਲੈ ਕੇ ਨਹੀਂ ਆ ਸਕਦੇ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਕਿਸੇ ਵੀ ਬ੍ਰੋਕਰ ਦਾ ਕਿਸੇ ਵੀ ਪਾਸੇ ਨੂੰ ਲੋਡ ਲੈ ਕੇ ਜਾ ਸਕਦੇ, ਲੈ ਕੇ ਆ ਸਕਦੇ, ਡਜ਼ਨਟ ਮੈਟਰ। ਜੇ ਉਹ ਬ੍ਰੋਕਰ ਹੈਗਾ, ਜੇ ਉਹ ਟਰੱਕਿੰਗ ਕੰਪਨੀ ਹੈਗੀ ਆ ਦੈਨ ਦਾ ਉਹ ਕੁਐਸਚਨ ਮਾਰਕ ਜਿਹੜਾ ਪ੍ਰੋਂਗ B ਆ ਉਹਦਾ ਕੁਐਸਚਨ ਮਾਰਕ ਹੈਗਾ। ਅਦਰਵਾਈਜ਼ ਜਿਹੜਾ AB5 ਹੈਗਾ ਉਹ ਟਰੱਕਿੰਗ ਕੰਪਨੀ ਵਾਸਤੇ ਰੂਲ ਹੈਗਾ, ਲਾਅ ਹੈਗਾ, ਇਟਸ ਨਾਟ ਫॉर द ਓਨਰ ਆਪਰੇਟਰ। ਟਰੱਕਿੰਗ ਕੰਪਨੀ ਨੇ ਡਿਸਾਈਡ ਕਰਨਾ ਕਿ ਉਹ ਜਿਹਨੂੰ ਬੰਦੇ ਨੂੰ ਹਾਇਰ ਕਰ ਰਹੇ ਆ ਉਹਨੂੰ ਉਹਨਾਂ ਨੇ ਓਨਰ ਆਪਰੇਟਰ ਦੇ ਤੌਰ ਤੇ ਹਾਇਰ ਕਰਨਾ ਜਾਂ EMPLOYE ਦੇ ਤੌਰ ਤੇ ਹਾਇਰ ਕਰਨਾ। ਸੋ ਜਿਹੜਾ ਓਨਰ ਆਪਰੇਟਰ ਹੈਗਾ ਆ ਉਹ ਆਪਣਾ ਵੱਖਰੇ ਵੱਖਰੇ ਬ੍ਰੋਕਰ ਦੇ ਨਾਲ ਲੋਡ ਬੋਰਡ ਤੋਂ ਚੱਕ ਸਕਦੇ ਆ, ਵੈਸੇ ਕਿਸੇ ਕੋਲ ਲੈ ਸਕਦੇ ਆ, ਕਾਲ ਕਰਕੇ ਲੈ ਸਕਦੇ ਆ। ਆਈ ਮੀਨ ਦੇ ਆਰ ਓਪਨ। ਠੀਕ ਹੈ ਜੀ, ਥੈਂਕ ਯੂ ਜੀ ਇਹਨਾਂ ਦੀ ਕਾਲ ਦੀ। ਆਪਣੇ ਅਗਲੇ ਕਾਲਰ ਨੇ ਹਰਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਉੱਦਾਂ ਮੈਂ ਤੁਹਾਡਾ ਪ੍ਰੋਗਰਾਮ ਬਾਅਦ 'ਚ ਸੁਣਦਾ ਹੁੰਦਾ, ਪਰ ਅੱਜ ਮੈਂ ਕਾਲ ਕਰਨੀ ਕਰਕੇ ਮੈਂ ਥੋੜ੍ਹੇ ਜਿਹੇ ਸੱਜ ਰਿਹਾ। ਹਾਂਜੀ, ਅਤੇ ਭਾਜੀ ਮੈਂ ਨਾ ਜਿੱਦਾਂ ਦੱਸਣਾ ਸੀਗਾ ਵੀ ਮੈਂ JB ਹੰਟ 'ਚ ਕੰਮ ਕਰਦਾ ਸੀਗਾ, ਅਤੇ ਆਪਣੇ ਮੇਰੇ ਖਿਆਲ ਨਾਲ 2 ਵੀਕ ਪਹਿਲਾਂ ਚੱਲਦਾ ਸੀਗਾ ਪ੍ਰੋਗਰਾਮ, ਅਤੇ ਜਿਹਦੇ 'ਚ ਡਰੱਗ ਟੈਸਟ ਦੀ ਗੱਲ ਹੁੰਦੀ ਸੀਗੀ ਵੀ ਜਿਹੜੇ ਮੁੰਡੇ ਆਪਣੇ ਗੁਰਸਿੱਖ ਵਾ ਉਹ ਕਿੱਦਾਂ ਕਰ ਸਕਦੇ ਆ ਨਾ। ਕਿਉਂ JB ਹੰਟ ਨੇ ਇਹ 2-3 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਹੈ, ਅਤੇ ਉੱਥੇ ਆਪਣੇ ਜਿੱਦਾਂ ਬਹੁਤ ਗੁਰਸਿੱਖ ਮੁੰਡੇ ਕੰਮ ਕਰਦੇ ਆ, ਅਤੇ ਉਹ ਨੌ ਦਾ ਆਪਣਾ ਕਟਵਾ ਦਿੰਦੇ ਆ ਡਰੱਗ ਟੈਸਟ ਦੇਣ ਨੂੰ, ਅਤੇ ਉਹਨਾਂ ਲਈ ਸਲਿਊਸ਼ਨ ਹੈਗਾ ਆ ਉਹ। ਅਤੇ ਇੱਕ ਮੈਂ ਦੱਸਣਾ ਸੀਗਾ ਵੀ ਕਾਰਬ ਦਾ ਜਿਹੜਾ ਇੱਕ ਪਿਛਲੇ ਵੀਕ ਮੇਰੇ ਖਿਆਲ ਨਾਲ ਆਪਣੇ ਕਿਸੇ ਭਾਜੀ ਨੇ ਕਾਲ ਕੀਤੀ ਸੀਗੀ, ਅਤੇ ਮੈਨੂੰ ਰਜਿਸਟ੍ਰੇਸ਼ਨ ਉਹਨਾਂ ਨੇ 1 ਸਾਲ ਦੀ ਦੇ ਦਿੱਤੀ ਹੈ ਨਾ, ਪਰ ਮੈਨੂੰ ਚਿੱਠੀ ਵੀ ਆਈ ਹੋਆ ਜਿਹਦੇ 'ਚੋਂ ਕਹਿੰਦੇ ਆ ਵੀ ਇਸ ਸਾਲ ਦੇ ਐਂਡ ਤੱਕ ਹੀ ਚੱਲਣਾ ਆ ਉਹ। ਸ਼ਾਇਦ 2010 ਟਰੱਕ ਸੀਗਾ, ਅਤੇ ਮੇਰੇ ਨਾਲ ਉਹ 1 ਵਾਰੀ ਪਹਿਲਾਂ ਹੋ ਚੁੱਕੀ ਹੈ। ਮੇਰੇ ਕੋਲ ਪੁਰਾਣਾ ਟਰੱਕ ਸੀਗਾ, ਅਤੇ ਉਹਦੀ ਮੈਨੂੰ ਉਹਨਾਂ ਨੇ ਰਜਿਸਟ੍ਰੇਸ਼ਨ ਰੀਨਿਊ ਕਰ ਦਿੱਤੀ ਸੀਗੀ, ਪਰ ਹੁਣ ਬਾਅਦ 'ਚੋਂ ਕਹਿੰਦੇ ਸੀਗੇ ਫਿਰ ਕਾਰਬ ਦੀ ਚਿੱਠੀ ਆ ਗਈ ਸੀਗੀ ਵੀ ਜੇ ਤੂੰ ਨਹੀਂ ਇਹ ਕੀਤਾ ਤਾਂ ਅਸੀਂ ਤੇਰੀ ਇਹਨੂੰ ਰੀਬੁੱਕ ਕਰ ਦੇਣਾ ਤੇਰੀ ਰਜਿਸਟ੍ਰੇਸ਼ਨ ਨੂੰ। ਸੋ ਮੈਂ ਉਹ ਦੱਸਣਾ ਸੀਗਾ ਕਿ ਰਜਿਸਟ੍ਰੇਸ਼ਨ ਕਰਕੇ ਉਹ ਆਪਣੇ ਪੈਸੇ ਲੈ ਲੈਂਦੇ ਆ, ਪਰ ਬਾਅਦ ਦੇ ਵਿੱਚ ਉਹਨੂੰ ਉਹ ਰੀਬੁੱਕ ਕਰ ਦਿੰਦੇ ਆ। ਸੋ ਇੱਥੇ ਹਾਂਜੀ, ਅਤੇ ਜਿਹੜਾ ਕਾਰਬ ਵਾਲਾ ਉਹ ਵੀ ਦੱਸਣਾ ਸੀਗਾ। ਅਤੇ ਇੱਕ ਮੇਰਾ ਕੁਐਸਚਨ ਆ, ਅਤੇ ਮੈਂ ਮੰਟੀਕੇ ਰਹਿੰਦਾ ਜੀ, ਅਤੇ ਮੰਟੀਕੇ ਦੇ ਵਿੱਚ ਜਿੱਦਾਂ ਹੁਣ ਮੈਨੂੰ ਇੱਥੇ ਆਪਣੇ ਵੋਟਾਂ ਆ ਰਹੀਆਂ ਮੇਅਰ ਦੀਆਂ, ਆਪਾਂ ਇਹਨਾਂ ਨੂੰ ਕਿੱਥੇ ਕੁਐਸਚਨ ਕਰ ਸਕਦੇ ਹਾਂ ਜਿਹੜੀ ਆਪਣੀ ਟਰੱਕ ਪਾਰਕਿੰਗ ਦਾ ਜਿਹੜਾ ਇਸ਼ੂ ਆ, ਅਤੇ ਉਹਦੇ ਵਿੱਚ ਮੰਟੀਕੇ ਦੇ ਵਿੱਚ ਮੋਸਟਲੀ ਜਿਹੜੇ ਘਰ ਲਏ ਉਹ ਟਰੱਕਾਂ ਵਾਲਿਆਂ ਨੇ ਲਏ ਆ, ਅਤੇ ਇੱਥੇ ਟਰੱਕ ਪਾਰਕ ਕਰਨ ਨੂੰ ਜਗ੍ਹਾ ਨਹੀਂ ਹੈਗੀ। ਇਹ ਬਹੁਤ ਵਧੀਆ ਤੁਹਾਡੀ ਗੱਲ ਆ, ਗੁੱਡ ਚੀਜ਼ ਆ। ਤੁਸੀਂ ਸਿਵਿਕ ਇੰਗੇਜਮੈਂਟ ਦੇ ਵਿੱਚ ਹੋਣ ਲੱਗੇ ਆ। ਇੱਥੇ ਨਾ ਯੂਜਲੀ ਟਾਊਨ ਹਾਲ ਮੀਟਿੰਗਸ ਇਹ ਕਰਦੇ ਨੇ, ਧਿਆਨ ਜਿਹੜਾ ਇਸ ਚੀਜ਼ ਦੇ ਵਿੱਚ ਤੁਸੀਂ ਰੱਖਿਓ। ਤੇ ਬਾਕੀ ਅਸੀਂ ਜੇ ਸਾਨੂੰ ਕੋਈ ਮੰਡੀਕੇ ਦੇ ਵਿੱਚ ਜਿਹੜਾ ਕੈਂਡੀਡੇਟ ਆ ਰਾਜਕਰਨਵੀਰ ਸਿੰਘ ਜੀ, ਉਹ ਪੰਜਾਬੀ ਮੁੰਡਾ ਹੈ ਆਪਣਾ, ਗੈਰੀ ਸਿੰਘ ਮੇਅਰ ਲਈ ਖੜ ਰਿਹਾ। ਸੋ ਬਿਲਕੁਲ ਜਦੋਂ ਉਹਨਾਂ ਦੀ ਟਾਊਨ ਹਾਲ ਮੀਟਿੰਗਸ ਹੋਣੀਆਂ ਹੈਗੀਆਂ, ਹੁਣ ਇਲੈਕਸ਼ਨ ਹੋਣੀਆਂ ਨਵੰਬਰ ਮਹੀਨੇ 'ਚ, ਅਕਤੂਬਰ 'ਚ ਸ਼ੁਰੂ ਹੋ ਜਾਣਾ, ਉਸ ਟਾਈਮ ਤੇ ਜਾ ਕੇ ਜ਼ਰੂਰ ਸਾਰੇ ਇਕੱਠੇ ਹੋ ਕੇ ਕੁਐਸਚਨ ਪੁੱਛੋ ਕਿ ਕਿੱਥੇ ਕਿੱਥੇ ਆਪਾਂ ਕੀ ਕਰ ਸਕਦੇ ਜਾਂ ਕੀ ਤੁਸੀਂ ਸਪੋਰਟ ਕਰੋਗੇ ਮੁੜ ਕੇ। ਫਿਰ ਨਹੀਂ ਤਾਂ ਫਿਰ ਬਾਅਦ 'ਚ ਕੋਈ ਪੁੱਛਦਾ ਨਹੀਂ ਜੀ। ਬਿਲਕੁਲ ਨਹੀਂ, ਬਿਲਕੁਲ ਜੀ, ਦੈਟਸ ਡੈਫੀਨੇਟਲੀ ਗੁੱਡ ਕੁਐਸਚਨ ਹੈਗਾ। ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਣਾ ਹੇਅਰ ਡਰੱਗ ਟੈਸਟਿੰਗ ਦਾ ਜਿਹੜਾ ਹੈਗਾ ਜੀ, ਉਹਦੇ ਵਿੱਚ ਜਿਹੜੀ ਇਸ ਵੇਲੇ ਸਿਚੁਏਸ਼ਨ ਇਹ ਹੈਗੀ ਹੈ ਕਿ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਹੈਗੀਆਂ ਜਿੰਨੀਆਂ ਵੀ, ਇਹਨਾਂ ਕੰਪਨੀਜ਼ ਨੇ ਇਹ ਇਜਾਜ਼ਤ ਮੰਗੀ ਹੈ ਇਹਦੇ ਕੋਲੋਂ, FMCS ਦੇ ਕੋਲੋਂ, ਕਿ ਅਸੀਂ ਇਹ ਜਿਹੜਾ ਡਰੱਗ ਟੈਸਟ ਹੈਗਾ, ਅਸੀਂ ਜਿਹੜਾ ਹੇਅਰ ਡਰੱਗ ਟੈਸਟ ਕਰਦੇ ਹਾਂ ਜੀ, ਇਹਦੇ ਵਿੱਚ ਅਸੀਂ ਕਿੱਦਾਂ ਇਸ ਡਰੱਗ ਟੈਸਟ ਨੂੰ ਆਪਣੇ ਇਹਦੇ ਉੱਤੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ ਰਿਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸਾਨੂੰ। ਸੋ ਸਿੰਪਲੀ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਉਹ ਚਾਹੁੰਦੀਆਂ ਹੈਗੀਆਂ ਕਿ ਇਹ ਡਰੱਗ ਟੈਸਟ ਜਿਹੜਾ ਹੈਗੇ ਆ ਜਿਹੜੇ ਕਰਦੇ ਆ, ਇਹ ਡਰੱਗ ਟੈਸਟ ਜਿਹੜੇ ਆ ਇਹ ਸਾਨੂੰ ਉਹਦੇ ਤੇ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ। ਇਹਨਾਂ ਕੰਪਨੀਆਂ ਦੇ ਵਿੱਚ ਕਾਰਗੋ ਟਰਾਂਸਪੋਰਟਰਸ ਹੈਗੇ ਆ,
ਡਿਊਪਰੇ ਲੌਜਿਸਟਿਕ ਹੈਗੀ ਆ, FFE ਫਰੋਜ਼ਨ ਫੂਡ ਐਕਸਪ੍ਰੈਸ, JB ਹੰਟ ਟਰਾਂਸਪੋਰਟ, KLLM ਟਰਾਂਸਪੋਰਟ, ਨਾਈਟ ਟਰਾਂਸਪੋਰਟ, ਮੈਵਰਿਕ ਟਰਾਂਸਪੋਰਟੇਸ਼ਨ, ਸ਼ਨਾਈਡਰ, ਸਵਿਫਟ, US ਐਕਸਪ੍ਰੈਸ ਤੇ ਮੇ ਟਰੱਕਿੰਗ ਕੰਪਨੀ। ਇਹ ਸਾਰੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਸਰਕਾਰ ਦੇ ਕੋਲ ਇਹ ਮੰਗ ਕੀਤੀ ਆ ਜਿਹੜੀ ਐਗਜ਼ਾਮਸ਼ਨ ਦੇਣ ਦੀ, ਕਿ ਜਿਹੜਾ ਹੇਅਰ ਡਰੱਗ ਟੈਸਟ ਇਹ ਕੰਪਨੀਆਂ ਕਰਦੀਆਂ ਹੈਗੀਆਂ ਔਰ ਉਹਦੇ 'ਚ ਜਿਹੜਾ ਪੋਜ਼ੀਟਿਵ ਨਿਕਲਦਾ ਹੈਗਾ ਉਹ ਪੋਜ਼ੀਟਿਵ ਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਉੱਤੇ ਉਹ ਸਬਮਿਟ ਕਰ ਸਕਣ, ਐਜ਼ ਆ ਰਿਪੋਰਟ ਕਰ ਸਕਣ। ਸੋ ਇਹ ਇੱਕ ਕਲੀਅਰ ਆਪਣੀ ਮੈਂ ਦੇਣੀ ਚਾਹੁੰਦਾ ਸੀਗਾ ਕਿ ਇਹਦੇ ਵਿੱਚ ਜਿਹੜਾ ਹੁਣ ਡਰੱਗ ਟੈਸਟ ਦਾ ਜਿਹੜਾ ਆਹ ਚੱਲ ਰਿਹਾ ਹੈਗਾ ਹੇਅਰ ਡਰੱਗ ਟੈਸਟ ਦਾ, ਉਹਦੇ ਵਿੱਚ ਇਹਦਾ ਮਤਲਬ ਇਹ ਆ ਕਿ ਇਹ ਕੰਪਨੀਆਂ ਇਜਾਜ਼ਤ ਮੰਗ ਰਹੀਆਂ, ਪਰ ਜਿਹੜੀ ਹੈਲਥ ਐਂਡ ਹਿਊਮਨ ਸਰਵਿਸਿਜ਼ ਹੈਗੀ ਆ ਉਹਨਾਂ ਨੇ ਅਜੇ ਤੱਕ ਇਹਦਾ ਜਿਹੜੇ ਆ ਸਾਇੰਟੀਫਿਕ ਸਟੈਂਡਰਡ ਜਿਹੜੇ ਆ ਕ੍ਰੀਏਟ ਨਹੀਂ ਕੀਤੇ ਹੈਗੇ। ਇਸ ਕਰਕੇ ਜਿਹੜਾ ਆ ਇਹ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਅਜੇ ਸਟੈਂਡ ਸਟਿਲ ਹੈਗਾ ਆ ਰੂਲ ਅਜੇ। ਪਰ ਟਰੱਕਿੰਗ ਅਲਾਇੰਸ ਦੀਆਂ ਜਿਹੜੀਆਂ ਇਹ ਸਾਰੀਆਂ ਕੰਪਨੀਆਂ ਹੈਗੀਆਂ ਇਹ ਚਾਹੁੰਦੀਆਂ ਕਿ ਇਹਨੂੰ ਅਲਾਓ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਪੋਜ਼ੀਟਿਵ ਡਰੱਗ ਟੈਸਟ ਆਉਂਦੇ ਆ ਉਹ ਰਿਪੋਰਟ ਕੀਤੇ ਜਾ ਸਕਣ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ। ਜੀ ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਨੇ ਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੀ ਇੱਕ, ਮੇਰੀ ਨਾ ਕੰਪਨੀ ਦਾ ਕੋਈ MC ਯੂਜ਼ ਕਰਕੇ ਤੇ ਲੋਡ ਚੱਕਣ ਦੀ ਟਰਾਈ ਕਰਦਾ ਪਿਆ। ਠੀਕ ਹੈ। ਤੇ ਉਹਨੇ ਕੰਪਨੀ ਵੀ ਜਿੱਦਾਂ ਈਮੇਲ ਵੀ ਸੇਮ ਕੰਪਨੀ ਦੇ ਜਿੱਦਾਂ ਮੇਰੇ ਐਕਸਪ੍ਰੈਸ ਲੱਗਦਾ E ਦੇ ਨਾਲ, ਉਹਨੇ X ਦੇ ਨਾਲ ਐਕਸਪ੍ਰੈਸ ਲਾ ਕੇ ਤੇ ਈਮੇਲ ਬਣਾਈ ਹੈ। ਓਕੇ। ਤੇ ਉਹ ਮੈਨੂੰ 2-4 ਦਿਨ ਤੋਂ ਜਿੱਦਾਂ ਬ੍ਰੋਕਰਾਂ ਦੇ ਸੈਟਅਪ ਪੈਕੇਜ ਆਉਣ ਲੱਗ ਗਏ ਤੇ ਮੈਨੂੰ ਫੋਨ ਵੀ ਆਉਣ ਲੱਗ ਗਏ ਵੀ ਤੂੰ ਲੋਡ ਚੱਕਿਆ ਫਰੀਜਨੋਂ ਤੋਂ ਮੇਨ ਦਾ ਜਾਂ ਉੱਧਰੋਂ ਇੱਧਰ ਦਾ, ਤੇ ਮੈਂ ਕੋਈ ਲੋਡ ਨਹੀਂ ਚੱਕਦਾ। ਕਿਉਂ ਭਾਜੀ ਉਹਦਾ ਕੀ ਹੱਲ ਹੋ ਸਕਦਾ? ਕਿੱਦਾਂ ਉਹਨਾਂ ਮੈਨੂੰ ਫੋਨ ਨੰਬਰ ਦਿੱਤੇ ਉਹ ਜਿਹੜਾ ਫੋਨ ਕਰਦਾ ਬੰਦਾ, ਉਹ ਫੋਨ ਇੱਧਰੋਂ ਮੈਂ ਕਰਦਾ ਫੋਨ ਨਹੀਂ ਚੁੱਕਦਾ ਤੇ ਉਹ ਟੈਕਸ ਜੇ ਗਾਲੀਆਂ ਬੋਲਦੀ ਮਸ਼ੀਨ ਜੀ। ਉਹ ਕੀ ਹੱਲ ਹੋ ਸਕਦਾ ਭਾਜੀ ਉਹਦਾ? ਵੀ ਮੈਂ ਤਾਂ ਬੜਾ ਪਰੇਸ਼ਾਨ ਆ ਵੀ ਪਤਾ ਨਹੀਂ ਕੀ ਸਿਸਟਮ ਹੈ ਜੀ ਇਹ। ਹਾਂਜੀ ਇਹਦਾ ਸਪੈਸੀਫਿਕਲੀ ਹੱਲ ਤਾਂ ਮੈਂ ਵੀ ਅਜੇ ਨਹੀਂ ਜਾਣਦਾ ਹੈਗਾ, ਪਰ ਤੁਸੀਂ ਆਫ ਏਅਰ ਮੈਨੂੰ ਕਾਲ ਕਰ ਲਿਓ ਤੇ ਆਪਾਂ ਇਹਦਾ ਕੋਈ ਨਾ ਕੋਈ ਜਿਹੜਾ ਦੇਖ ਲੈਂਦੇ ਕੀ ਕਰ ਸਕਦੇ ਹੈਗੇ ਆ। ਪਰ ਡਾਇਰੈਕਟਲੀ ਤਾਂ ਇਹਦਾ ਕੋਈ ਜਿਹੜਾ ਮੈਨੂੰ ਹੱਲ ਨਹੀਂ ਪਤਾ ਹੈਗਾ, ਕਿਉਂਕਿ ਮੈਨੂੰ ਸਿਚੁਏਸ਼ਨ ਇੱਦਾਂ ਦੀ ਨਹੀਂ ਪਤਾ ਲੱਗੀ ਅਜੇ ਤੱਕ। ਪਰ ਇਹਦਾ ਕੋਈ ਨਾ ਕੋਈ ਹੱਲ ਆਪਾਂ ਕੱਢ ਸਕਦੇ ਹਾਂ, ਦੇਖ ਸਕਦੇ ਕੀ ਕਰ ਸਕਦੇ ਹਾਂ। ਅਜੇ ਜਿੱਦਾਂ ਰੀਸੈਂਟਲੀ ਮੈਨੂੰ ਇੱਕ ਨਾ ਉਹਨੇ ਬ੍ਰੋਕਰ ਦਾ ਫੋਨ ਆਇਆ ਸੀ, ਉਹ ਆਪਣਾ ਪੰਜਾਬੀ ਸੀ ਤੇ ਉਹਨੇ ਮੈਨੂੰ ਗੱਲ ਕੀਤੀ ਵੀ ਏਦਾਂ ਤੁਸੀਂ ਮੇਰੇ ਨਾਲ ਕੱਲ ਗੱਲ ਕੀਤੀ, ਨਾਂ ਵੀ ਮੇਰਾ ਲੈਂਦਾ ਵਾ ਵੀ ਤੁਸੀਂ ਲੋਡ ਚੱਕਣਾ ਹੈ ਜਰਸੀ ਤੋਂ। ਉਹਨੇ ਮੈਂ ਕਿਹਾ ਵੀ ਭਾਜੀ ਮੈਂ ਤਾਂ ਜਰਸੀ ਨੂੰ ਚੱਲਦਾ ਨਹੀਂ ਤੇ ਨਾ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਹੋਈ ਆ। ਆਂਦਾ ਵੀ ਨਹੀਂ ਤੁਸੀਂ ਕੱਲ ਮੈਨੂੰ ਕਾਲ ਕੀਤੀ। ਮੈਂ ਨੰਬਰ ਦੋ, ਉਹਦੇ ਨੰਬਰ ਉਹੀ ਸੇਮ ਆ ਪੁਰਾਣੇ ਵਾਲਾ ਜਿਹਨਾਂ ਮੈਨੂੰ ਦੂਜੇ ਬ੍ਰੋਕਰਾਂ ਨੇ ਦਿੱਤਾ। ਹਾਂਜੀ ਇੱਕ ਚੀਜ਼ ਹੁੰਦੀ ਆ ਕਿ ਤੁਸੀਂ FMCSA ਨੂੰ ਰਿਪੋਰਟ ਕਰ ਸਕਦੇ ਆ ਕਿ ਜਦੋਂ ਤੁਸੀਂ ਇਹ ਤੁਹਾਡਾ ਜਿਹੜਾ ਇਹ ਸਟੋਲਨ ਹੋਇਆ ਹੈਗਾ ਆ। ਤੇ ਕਿਉਂਕਿ ਸਾਡੇ ਨਾਲ ਇੱਕ ਸਿਚੁਏਸ਼ਨ ਹੋਈ ਸੀਗੀ ਜਿੱਥੇ ਅਸੀਂ ਲੋਡ ਬੁੱਕ ਕਰ ਰਹੇ ਸੀਗੇ ਤੇ ਉਹ ਜਿਹੜੀ MC ਤੇ ਲੋਡ ਬੁੱਕ ਸੀਗਾ ਅਸੀਂ ਉਹਦਾ ਨੰਬਰ ਲੱਭ ਕੇ ਉਹਨੂੰ ਡਾਇਰੈਕਟਲੀ ਕਾਲ ਕੀਤੀ ਤੇ ਉਹ MC ਤੇ ਜਿਹੜਾ ਬੰਦਾ ਸੀਗਾ ਉਹਨੇ ਕਿਹਾ ਕਿ ਮੈਂ ਆਲਰੇਡੀ FMCSA ਨੂੰ ਰਿਪੋਰਟ ਕੀਤੀ ਆ ਵੀ ਮੇਰੇ ਨਾਂ ਤੇ ਲੋਕੀ ਲੋਡ ਬੁੱਕ ਕਰ ਰਹੇ ਆ, ਵੀ ਮੈਂ ਉਹਦੇ ਵਿੱਚ ਇਨਕਲੂਡ ਨਹੀਂ ਹੈਗਾ। ਸੋ ਉੱਦਾਂ ਦਾ ਕੁਛ ਨਾ ਕੁਛ ਕੀਤਾ ਜਾ ਸਕਦਾ। FMCSA ਨੂੰ ਡਾਇਰੈਕਟਲੀ ਜਿਹੜੀ ਆ ਉਹਦੀ ਰਿਪੋਰਟ ਫਾਈਲ ਕੀਤੀ ਜਾ ਸਕਦੀ ਆ, ਪਰ ਇਹਦੇ 'ਚ ਕਿੰਨੀ ਕੁ ਕਾਰਗਰ ਹੋਊਗੀ, ਕਿੰਨੀ ਕੁ ਚੀਜ਼ ਗਾਂਹ ਵਧੂਗੀ, ਮੇਰੇ ਖਿਆਲ ਉਹਦਾ ਦੇਖਣ ਵਾਲਾ ਹੋਊਗਾ। ਬਾਕੀ ਮੇਰੇ ਖਿਆਲ ਪੁਲਿਸ ਰਿਪੋਰਟ ਵੀ ਕੀਤੀ ਜਾ ਸਕਦੀ ਆ ਕਿ ਆਹ ਬੰਦਾ ਇੱਥੋਂ ਬੈਠਾ ਇਸ ਨੰਬਰ ਤੇ ਫਰਾਡ ਕਰ ਰਿਹਾ ਹੈਗਾ। ਉਹ ਠੀਕ ਆ, ਤੁਹਾਡਾ ਨਹੀਂ ਚੱਕਦਾ, ਲੇਕਿਨ ਪੁਲਿਸ ਫੜ ਲੱਭ ਲੈਂਦੀ ਹੈ ਤੇਰੇ ਬੰਦੇ ਨੂੰ। ਸੋ ਜੇ ਉਹਦਾ ਕੰਟੈਕਟ ਹੈਗੇ ਆ, ਸਾਰਾ ਕੁਛ ਆ, IP ਐਡਰੈਸ ਹੈ, ਜਿੱਥੋਂ ਈਮੇਲ ਕਰਦਾ, ਸਭ ਕੁਛ ਹੈਗਾ। ਸੋ ਉਹ ਕੀਤਾ ਜਾ ਸਕਦਾ। ਥੈਂਕ ਯੂ। ਇੱਕ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਤੁਸੀਂ ਕਹਿੰਦੇ ਵੀ FMCSA ਨੂੰ ਰਿਪੋਰਟ ਕਰ ਦਿਓ, ਕੀ ਫਿਰ ਇਹਨਾਂ ਨੂੰ ਆਪਣਾ ਬਾਅਦ 'ਚ ਕੰਪਨੀ ਦਾ ਨਾਮ ਚੇਂਜ ਕਰਨਾ ਪਊ? ਕਿਉਂਕਿ ਜਿੱਦਾਂ ਰਿਪੋਰਟ ਹੋਈ ਨਾਮ ਮਿਲਦਾ ਜੁਲਦਾ ਹੈ, ਕਿਤੇ ਇਹਨਾਂ ਦੀ ਅਸਲੀ ਕੰਪਨੀ ਦੇ ਉੱਤੇ ਤਾਂ ਨਹੀਂ ਅਸਰ ਪਊ ਇੱਦਾਂ? ਨਹੀਂ ਰਾਜਕੁਮਾਰ, ਉਹਦੇ ਤੇ ਨਹੀਂ ਹੁੰਦਾ। ਯੂਜਲੀ ਥੋੜੀ ਦੇਰ ਟਰਾਈ ਕਰਦੇ ਹੁੰਦੇ ਆ ਜਿਹੜੇ ਇਹੋ ਜਿਹੇ ਬੰਦੇ ਆ, ਉਹ ਜ਼ਿਆਦਾ ਟਾਈਮ ਨਹੀਂ ਟਰਾਈ ਕਰਦੇ, ਪਰ ਉਹ ਥੋੜੀ ਦੇਰ ਟਰਾਈ ਕਰਦੇ ਹੁੰਦੇ ਆ। ਜੇ ਉਹਨਾਂ ਨੂੰ ਲੱਗੇ ਵੀ ਨਹੀਂ ਹੋ ਰਿਹਾ ਤੇ ਫਿਰ ਉਹ ਮੂਵ ਔਨ ਕਰ ਜਾਂਦੇ ਆ। ਠੀਕ ਹੈ, ਠੀਕ ਹੈ। ਆਪਣੇ ਅਗਲੇ ਕਾਲਰ ਨੇ ਧਰਮ ਸ਼ਰਮਾ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਜੀ। ਮੇਰੀ ਦੋ ਗੱਲਾਂ ਆ। ਇੱਕ ਤਾਂ ਹੈਗੀ ਪਾਰਕਿੰਗ ਵਾਲੀ। ਪਾਰਕਿੰਗ ਦਾ ਇੰਨਾ ਜ਼ਿਆਦਾ ਦੇਖੋ ਹਾਈਵੇ ਤੇ ਵੀ ਪ੍ਰੋਬਲਮ ਆਉਂਦੀ ਪਈ ਹੈ। ਤੁਸੀਂ 7-8 ਵਜੇ ਤੋਂ ਬਾਅਦ ਕਿਤੇ ਵੀ ਰੁਕ ਜਾਓ, ਕੋਈ ਪਾਰਕਿੰਗ ਨਹੀਂ ਲੱਭਦੀ ਹੈ ਜੀ। ਤੇ ਈਵਨ ਕਿ ਜਿਹੜੇ ਟਰੱਕ ਸਟਾਪ ਵਾਲੇ ਆ ਉਹਨਾਂ ਨੇ ਵੀ ਜ਼ਿਆਦਾਤਰ ਪਾਰਕਿੰਗਾਂ ਆਪਣੀਆਂ ਕੋਈ 5-7-10 ਛੱਡੀਆਂ, ਬਾਕੀ ਸਾਰੀਆਂ ਰਿਜ਼ਰਵ 'ਚ ਲਾਤੀਆਂ ਆ।
ਤੇ ਉਹਦੇ ਵੀ ਦੇਖ ਲਓ $20 ਕਰਤੇ ਆ ਜੇ ਤੁਸੀਂ ਪਾਰਕਿੰਗ ਰਿਜ਼ਰਵ ਲੈਣੀ ਹੈ। ਤੇ ਦੂਜੀ ਗੱਲ ਹੈਗੀ ਜੀ ਆਹ 411 ਵਾਲੀ ਫਰੇਟ ਗਾਰਡ ਵਾਲੀ, ਉਹ ਇੰਨਾ ਜ਼ਿਆਦਾ ਬ੍ਰੋਕਰ ਧੱਕਾ ਕਰਦੇ ਆ। ਪ੍ਰੋਬਲਮ ਵੀ ਉਹਨਾਂ ਵੱਲੋਂ ਹੋਵੇ ਤਾਂ ਵੀ ਡਰਾਉਂਦੇ ਆ ਵੀ ਤੁਸੀਂ ਸਾਡਾ ਲੋਡ ਨਹੀਂ ਚੱਕਦੇ ਤਾਂ ਅਸੀਂ ਕੌਮੈਂਟ ਪਾ ਦੇਣਾ ਹੈ। ਪਿਛਲੇ 2 ਵੀਕ ਪਹਿਲਾਂ ਅਸੀਂ ਲੋਡ ਚੱਕਿਆ ਸੀਗਾ ਟਰਾਂਸਪਲੇਸ ਦਾ, ਤੇ ਜਦੋਂ ਲੋਡ ਚੱਕਣ ਗਏ ਆ ਉਹ ਕਹਿੰਦੇ ਜੀ ਇਹ ਲੋਡ ਅੱਜ ਨਹੀਂ ਚੱਕ ਹੋਣਾ, ਬਟ ਤੁਸੀਂ ਟ੍ਰੇਲਰ ਡ੍ਰੌਪ ਕਰ ਸਕਦੇ ਹੋ। ਫਰਾਈਡੇ ਨੂੰ ਲੋਡ ਚੱਕਣ ਅਸੀਂ ਗਏ ਹਾਂ ਤੇ ਤੁਹਾਨੂੰ ਅਸੀਂ ਸੰਡੇ ਸ਼ਾਮਾਂ ਨੂੰ 8 ਵਜੇ ਤੱਕ ਟ੍ਰੇਲਰ ਦੇਵਾਂਗੇ। ਤੇ ਮੈਂ ਬ੍ਰੋਕਰ ਨੂੰ ਕਾਲ ਕੀਤੀ ਤੇ ਬ੍ਰੋਕਰ ਕਹਿੰਦਾ ਨਹੀਂ ਇਹਨੂੰ ਪਤਾ ਨਹੀਂ ਹੈ, ਇਹ ਤੈਨੂੰ ਇਹਨਾਂ ਨੇ ਸ਼ਾਮਾਂ ਤੱਕ ਲੋਡ ਕਰ ਦੇਣਾ। ਤੇ ਮੈਂ ਕਿਹਾ ਫਿਰ ਇੱਦਾਂ ਕਰ, ਤੂੰ ਮੈਨੂੰ $500 ਪੇ ਕਰ ਦੇ ਵੀ ਮੇਰੀ ਫਿਰ ਅੱਗੇ ਡਿਲੀਵਰੀ ਵੀ ਲੇਟ ਹੋਏਗੀ ਜੇ ਮੈਂ ਸੰਡੇ ਨੂੰ ਟ੍ਰੇਲਰ ਬੈਕ ਲਊਂਗਾ, ਵੀ ਉਹ ਮੇਰੀ ਅੱਗੇ ਜ਼ਿੰਮੇਵਾਰੀ ਹੈ, ਤੂੰ ਮੈਨੂੰ ਜਦੋਂ ਮਰਜ਼ੀ ਲੋਡ ਲਾ ਲਈ। ਮੈਨੂੰ ਕਹਿੰਦਾ ਨਹੀਂ ਜੇ ਇਹਨਾਂ ਨੇ ਤੈਨੂੰ ਟਾਈਮ ਲਾਇਆ ਤਾਂ ਅਸੀਂ ਤੈਨੂੰ ਬਾਅਦ ਦੇ ਵਿੱਚ ਲੇ ਓਵਰ ਪੇ ਕਰ ਦਾਂਗੇ। ਤੇ ਮੈਂ ਕਿਹਾ ਯਾਰ ਵੀ ਨਹੀਂ ਲੇ ਓਵਰ ਨਹੀਂ, ਕਿਉਂਕਿ ਉਹ ਕਹਿ ਰਹੇ ਆ ਵੀ ਅਸੀਂ ਸੰਡੇ ਸ਼ਾਮ 8 ਵਜੇ ਤੋਂ ਪਹਿਲਾਂ ਤੈਨੂੰ ਲੋਡ ਨਹੀਂ ਦੇ ਸਕਦੇ। ਤੇ ਮੈਂ ਕਿਹਾ ਜਾਂ ਤਾਂ ਤੂੰ $500 ਪੇ ਕਰ ਦੇ ਜਾਂ ਫਿਰ ਲੋਡ ਕੈਂਸਲ ਕਰ ਦੇ। ਉਹ ਉਲਟਾ ਮੇਰੇ ਗਾਲੀ ਪੈ ਗਿਆ, ਕਹਿੰਦਾ ਮੈਂ ਕੌਮੈਂਟ ਕਰੂੰਗਾ ਤੇਰੇ ਉਹਦੇ ਤੇ ਤੈਨੇ ਲੋਡ ਕੈਂਸਲ ਕੀਤਾ। ਤੇ ਚਲੋ ਉਹਨੇ ਕੌਮੈਂਟ ਤਾਂ ਕੀਤਾ ਨਹੀਂ, ਉਹਦੇ ਮੈਂ ਮੈਨੇਜਰ ਵਗੈਰਾ ਨਾਲ ਗੱਲ ਕੀਤੀ, ਉਹਨੂੰ ਸਾਰੀ ਸਿਚੁਏਸ਼ਨ ਸਮਝਾਈ ਤੇ ਉਹਨੇ ਕੌਮੈਂਟ ਵਗੈਰਾ ਤਾਂ ਕੀਤਾ ਨਹੀਂ। ਪਰ ਆ ਦੇਖ ਲਓ ਵੀ ਧੱਕਾ ਹੀ ਹੈ, ਉਹ ਕੌਮੈਂਟ ਕਰਕੇ ਚੱਲ ਜਾਂਦਾ, ਬਾਅਦ ਚੋਂ ਸਾਨੂੰ ਸਿਆਪਾ ਪਿਆ ਰਹਿਣਾ। ਇਹ ਤਾਂ ਨਹੀਂ ਬਿਲਕੁਲ ਇਹ ਗੱਲ ਸਹੀ ਹੈ। ਫਰੇਟ ਕਾਰਡ ਦਾ ਜਿਹੜਾ ਇਸ਼ੂ ਹੈਗਾ ਬਹੁਤ ਵੱਡਾ ਇਸ਼ੂ ਹੈਗਾ ਆ। ਇਹ ਆਪਣੀ ਇੰਡਸਟਰੀ ਦੇ ਵਿੱਚ ਮਤਲਬ ਕਿ ਇੱਕ ਕਿਸਮ ਦੀ ਹੌਸਟੇਜ ਕਰ ਲੈਂਦੇ ਆ ਕੈਰੀਅਰ ਨੂੰ, ਔਰ ਬਹੁਤ ਦੁਨੀਆ ਜਿਹੜੀ ਆ, ਬਹੁਤ ਬੰਦੇ ਜਿਹੜੇ ਆ ਇਹ ਇਸ ਚੀਜ਼ ਤੋਂ ਪਰੇਸ਼ਾਨ ਹੈਗੇ ਆ। ਇੱਕ ਜਿਹੜਾ ਬ੍ਰੋਕਰ ਦਾ ਕੋਈ ਬੰਦਾ ਹੈਗਾ ਔਖਾ ਹੋਇਆ, ਗੁੱਸੇ ਹੋਇਆ ਕਿਸੇ ਗੱਲ ਤੋਂ, ਪਰ ਕਿਸੇ ਕੈਰੀਅਰ ਦੇ ਖਿਲਾਫ ਫਰੇਟ ਗਾਰਡ 'ਤੇ ਉਹ ਇੱਕ ਮਤਲਬ ਕਿ ਕਮੈਂਟਸ ਜਿਹੜੇ ਛੱਡ ਦਿੰਦੇ ਆ, ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਕੰਪਨੀ ਹੈਗੀ ਆ ਉਹਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਕਈ ਕੰਪਨੀਆਂ ਤੇ ਮੈਂ ਦੇਖੀਆਂ 6-6 ਮਹੀਨੇ ਸਾਲ ਤੱਕ ਉਹ ਤੜਫਦੀਆਂ ਰਹਿੰਦੀਆਂ ਆ ਕਿ ਉਹਨਾਂ ਨੂੰ ਨਹੀਂ ਲੋਡ ਜਿਹੜੇ ਆ ਉਹ ਚੱਜ ਨਾਲ ਮਿਲਦੇ ਹੈਗੇ। ਇਹ ਡੈਫੀਨੇਟਲੀ ਇੱਕ ਬਹੁਤ ਵੱਡਾ ਇਸ਼ੂ ਹੈਗਾ, ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਸੋ ਹੱਲ ਇਹਦਾ ਕੀ ਆ ਕਿ ਸਿੰਪਲੀ ਇਹ ਆ ਕਿ ਇਹਦੇ ਬਰਾਬਰ ਦੀ ਕੋਈ ਇੱਦਾਂ ਦੀ ਸਰਵਿਸ ਹੋਣੀ ਚਾਹੀਦੀ ਆ। ਆਈ ਡੋਂਟ ਨੋ ਕਿ ਇਹ ਮਤਲਬ ਕਿ ਕਿੱਥੋਂ 72 ਆਵਰਸ ਤੋਂ ਬਾਅਦ ਰਾਜ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਦੇ, ਤੁਹਾਡੇ ਫੋਨ ਵੀ ਨਹੀਂ ਅਟੈਂਡ ਕਰਦੇ, ਮਤਲਬ ਦੇ ਜਸਟ ਡੋਂਟ ਈਵਨ ਟਾਕ ਟੂ ਯੂ। ਜੀ ਜੀ ਚਲੋ ਥੈਂਕ ਯੂ ਇਹਨਾਂ ਦੀ ਕਾਲ ਦੇ ਲਈ ਵੀਰ ਜੀ। ਤੇ ਆਪਣੇ ਅਗਲੇ ਕਾਲਰ ਨੇ ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਇੱਕ ਤਾਂ ਜਿਹੜੇ ਹੁਣ ਵੀਰ ਨੇ ਕਾਲ ਕੀਤੀ ਸੀਗੀ ਵੀ ਮੇਰੇ ਨਾਂ ਤੇ ਕੋਈ ਲੋਡ, ਮੈਂ ਉਹ ਕਹਿਣਾ ਚਾਹੁੰਦਾ ਵੀ ਭਾਜੀ ਪਹਿਲੀ ਗੱਲ ਤਾਂ ਬਹੁਤ ਮੁਸ਼ਕਲ ਆ, ਉਹ ਤੁਹਾਡੇ ਲੋਡ ਚੱਕ ਨਹੀਂ ਸਕਦਾ ਹੈਗਾ, ਕਿਉਂਕਿ ਨਾ ਤਾਂ ਕੋਈ ਇੰਸ਼ੋਰੈਂਸ ਕਿੱਥੋਂ ਲਈ ਕਿੱਦਾਂ ਇੰਸ਼ੋਰੈਂਸ ਸਰਟੀਫਿਕੇਟ ਹੋਲਡਰ ਮੰਗਦੇ ਹੁੰਦੇ ਆ ਬ੍ਰੋਕਰ ਜਿਹੜੇ ਆ। ਨੰਬਰ 2 ਤੇ MC ਦੀ ਫੋਟੋਕਾਪੀ ਮੰਗਦੇ ਆ, ਕੈਰੀਅਰ ਪੈਕੇਜ ਭਰਨਾ ਪੈਂਦਾ ਆ ਤੇ ਜਿੱਦਾਂ ਭਾਜੀ ਕਹਿੰਦਾ ਮੈਨੂੰ ਬ੍ਰੋਕਰ ਹੀ ਲੱਗ ਪਏ ਭੇਜਣਾ, ਏਦਾਂ ਬ੍ਰੋਕਰ ਨਹੀਂ ਭੇਜਦੇ ਹੁੰਦੇ। ਤਾਂ ਜੇ ਮੰਨ ਲਓ ਇੱਕ ਰੀਅਲ ਚਾਂਸ ਆ ਜੀ 1% ਚੱਕ ਵੀ ਉਹ ਆਪ ਨਹੀਂ ਚੱਕੇਗਾ ਕਦੀ ਵੀ ਲੋਡ, ਉਹ ਕਿਸੇ ਕੋਲ ਚੁਕਾ ਦੇਗਾ ਲੋਡ ਤੁਹਾਡਾ। ਜੇ ਪਹਿਲੀ ਗੱਲ ਤਾਂ ਹੋਰ ਜੇ ਹੋ ਜਾਂਦਾ ਤਾਂ ਉਹ ਐਡਵਾਂਸ ਲੈ ਸਕਦਾ ਕਿ ਮੇਰੀ 40% 50% ਐਡਵਾਂਸ ਜਿੱਦਾਂ ਲੋਡ ਚੱਕ ਕੇ ਜਿਹੜੀਆਂ ਕੰਪਨੀਆਂ ਦੇ ਦਿੰਦੀਆਂ ਉਹ ਲੈ ਸਕਦਾ ਆ, ਨਾ ਕਿ ਉਹ ਬਿੱਲ ਕਰ ਸਕਦਾ ਕਿਸੇ ਨੂੰ ਤੁਹਾਡੇ ਨਾਂ ਤੇ ਨਾ, ਕਿਉਂਕਿ ਬਿੱਲ ਕਰਦਾ ਤਾਂ ਚੈੱਕ ਆਉਣਾ ਆ। ਤੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਆਪਣਾ ਮੇਕ ਸ਼ੋਰ ਕਰੋ, ਮੈਨੂੰ ਲੱਗਦਾ ਨਹੀਂ ਇੱਦਾਂ ਕੋਈ ਚਾਂਸ ਹੋ ਸਕਦਾ ਹੋਵੇ, ਬਹੁਤ ਰੀਅਲ ਚਾਂਸ ਆ ਜੀ। ਪਰ ਓਂਕਾਰ ਜੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਪਰ ਨਾ ਆਈਡੈਂਟੀਟੀ ਥੈਫਟ ਪ੍ਰੀਟੀ ਕਾਮਨ ਅੱਜ ਕੱਲ੍ਹ ਇੱਦਾਂ ਦੀਆਂ ਚੀਜ਼ਾਂ ਹੋ ਗਈਆਂ। ਆਪਾਂ ਆਮ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਦੇ ਉਹਦੇ ਨਾਂ ਦੇ ਉੱਤੇ ਇਹ ਚੀਜ਼ ਕਰਨਾ, ਹੁਣ ਮੈਨੂੰ ਪਤਾ ਨਹੀਂ ਵੀ ਟਰੱਕਿੰਗ ਦੇ ਵਿੱਚ ਇਹ ਕਿੱਦਾਂ ਆ। ਰਮਨਜੀਤ ਕੀ ਤੁਹਾਡੇ ਕੋਲ ਹੋਰ ਵੀ ਕੋਈ ਇੱਦਾਂ ਦਾ ਕੋਈ ਕੇਸ ਆਇਆ ਜਿਸ ਦੇ ਵਿੱਚ ਕਿਸੇ ਦੇ ਨਾਂ ਦੇ ਉੱਤੇ ਕਿਸੇ ਹੋਰ ਨੇ ਇੱਦਾਂ ਜਿਹੜਾ ਉਹ ਚੱਕ ਲਿਆ, ਧਾਂਦਲੀ ਜਿਹੜੀ ਇੱਦਾਂ ਹੋਈ ਹੋਵੇ? ਬਹੁਤ ਐਸੇ ਆਉਂਦੇ ਆ ਕੇਸਿਸ ਜਿਹਦੇ ਵਿੱਚ ਕਿ ਜਿਹੜੇ ਟਰੱਕਰ ਹੈਗੇ ਆ, ਜਿੱਦਾਂ ਹੁਣ ਇਹ ਆਪਾਂ ਅਨਦਰ ਸਾਈਡ ਆਫ ਇੱਕ ਦੂਜਾ ਵਿਊ ਦੇਖ ਰਹੇ ਹਾਂ ਜਿੱਥੇ ਤੁਹਾਡੇ ਨਾਂ ਤੇ ਕੋਈ ਲੋਡ ਚੱਕ ਰਿਹਾ, ਠੀਕ ਹੈ ਨਾ। ਸਾਡੇ ਕੋਲ ਇਹੋ ਜਿਹੇ ਬੜੇ ਕੇਸਿਸ ਆਏ ਆ ਜਿੱਥੇ ਕਿ ਕਿਸੇ ਨੇ ਕਿਸੇ ਦੇ ਨਾਂ ਤੇ ਲੋਡ ਚੱਕ ਕੇ ਤੁਹਾਨੂੰ ਦੇ ਦਿੱਤਾ। ਏਦਾਂ ਹੋ ਸਕਦਾ। ਉਹ ਬਹੁਤ ਕੇਸਿਸ ਹੈਗੇ ਆ ਜਿੱਥੇ ਕਿ ਇੱਕ ਠੱਗ ਬੈਠਾ, ਉਹ ਦੂਜੇ ਕੰਪਨੀ ਕੋਲੋਂ ਉਹਦੇ ਲੁੱਕ ਲਾਈਕ ਉਹਦੀ ਬਣਾ ਕੇ ਜਿਹੜੀ ਆ ਰੇਟ ਕਨਫਰਮੇਸ਼ਨ ਉਹ ਤੁਹਾਨੂੰ ਭੇਜ ਦਿੰਦਾ, ਤੁਹਾਨੂੰ ਲੋਡ ਚੁਕਾ ਦਿੰਦਾ, ਆਪ ਐਡਵਾਂਸ ਲੈ ਕੇ ਉਹ ਪਰੇ ਹੋ ਜਾਂਦਾ, ਤੁਸੀਂ ਵਿੱਚ ਐਡਵਾਂਸ ਲੈ ਸਕਦਾ, ਸਿਰਫ ਬਿੱਲ ਨਹੀਂ ਕਰ ਸਕਦਾ। ਤੇ ਦੂਸਰਾ ਮੇਰਾ ਕੁਐਸਚਨ
ਜਿਹਨੇ ਹਾਂਜੀ, ਜਿਹਨੇ advance ਠੱਗੀ ਹੈਗਾ ਮਾਰਨੀ ਉਹਨੇ 50% ਥੋੜੇ ਦੀ ਕਰਨੀ, ਉਹਨੇ ਹੁਣ ਤੁਹਾਡੇ ਲਈ ਕੰਮ ਥੋੜੀ ਹਾਂਜੀ। ਕਰਨਾ ਉਹਨੇ ਉਨੇ ਤੇ ਕੁ ਦੇ ਨਾਲ ਹੀ ਉਹ ਗੁਜ਼ਾਰਾ ਕਰਨਾ। ਬਿੱਲ ਨਹੀਂ ਸੀ ਕਰ ਸਕਦਾ ਹੈਗਾ। Yeah. ਦੂਸਰਾ ਮੇਰਾ ਕੁਐਸਚਨ ਇਹ ਆ ਜੀ ਰਮਨ ਭਾਜੀ ਨੂੰ ਵੀ ਭਾਜੀ ਜਿੱਦਾਂ ਹੁਣ ਪਹਿਲਾਂ ਆਪਣੇ ਭਾਜੀ ਨੇ ਪੁੱਛਿਆ ਵੀ ਲੋਟਾਂ ਦੀਆਂ ਪ੍ਰਾਈਜ਼ਾਂ ਕਿੱਦਾਂ ਚੱਲ ਰਹੀਆਂ ਆ। ਪ੍ਰਾਈਜ਼ਾਂ ਤਾਂ ਭਾਜੀ ਕਾਫੀ ਲੋ ਚੱਲ ਰਹੀਆਂ। ਬਾਕੀ ਜਿਹੜਾ ਮੇਨ ਭਾਜੀ ਇਫੈਕਟ ਕਰਦਾ ਡੀਜ਼ਲ ਕਰਦਾ ਆ ਟਰੱਕਿੰਗ ਨੂੰ ਵੀ ਹੋ। ਤੇ ਜਿੱਦਾਂ ਤੁਸੀਂ ਕੱਲ ਦੱਸਿਆ ਸੀਗਾ ਵੀ ਬੈਰਲ ਪ੍ਰਾਈਸ 82 ਮੇਰੇ ਖਿਆਲ 83 ਡਾਲਰ 83 ਦੇ ਸੀਗੀ, ਹਾਂਜੀ 82 83 ਦੇ ਸੀਗੀ। ਤੇ ਮੈਂ ਮਤਲਬ ਰਮਨ ਭਾਈ ਪੁੱਛਣਾ ਚਾਹੁੰਦਾ ਵੀ ਇਹ ਕੀ ਗੱਲ ਆ ਵੀ ਏਡਾ ਜ਼ਿਆਦਾ ਧਾਂਦਲੀ ਕਿਉਂ ਹੋ ਰਹੀ ਆ ਵੀ 82 83 ਡਾਲਰ ਦੀ ਬੈਰਲ ਹੋਵੇ ਤਾਂ ਡੀਜ਼ਲ ਦੀਆਂ ਪ੍ਰਾਈਜ਼ਾਂ 6 ਡਾਲਰ ਨੂੰ ਛੂੰਹਦੀਆਂ ਪਈਆਂ। ਅੱਜ ਤੱਕ ਕੈਲੀਫੋਰਨੀਆ ਸਟਿਲ 6 5.5 5 ਤੋਂ ਘੱਟ ਕਿਤੇ ਵੀ ਹੈ ਨਹੀਂਗਾ। ਮਤਲਬ ਕਿਹਨੂੰ ਰਜਾ ਰਹੇ ਆ ਜੀ ਇਹ? ਮਤਲਬ ਕੀ ਹੋ ਰਿਹਾ? ਮਤਲਬ ਕੀ ਪ੍ਰਸ਼ਾਸਨ ਸੁੱਤਾ ਪਿਆ ਜਾਂ ਇਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜਾਂ ਕੀ ਮਤਲਬ ਮੈਂ ਪੁੱਛਣਾ ਚਾਹੁੰਦਾ ਇੰਨਾ ਹਾਈ ਕਿੱਦਾਂ ਪ੍ਰਾਈਸ ਹੈ ਜਦੋਂ ਕਿ ਬੈਰਲ ਦੀ ਪ੍ਰਾਈਸ 82 83 87 ਡਾਲਰ ਇੱਥੇ ਚੱਲ ਰਹੀ ਹੈ ਕਿੰਨੇ ਦਿਨਾਂ ਦੀ, ਤਾਂ ਡੀਜ਼ਲ ਦੀ ਪ੍ਰਾਈਸ ਘਟ ਨਹੀਂ ਰਹੀ ਹੈਗੀ ਜੀ। ਥੈਂਕ ਯੂ ਓਂਕਾਰ ਜੀ, ਮਿਹਰਬਾਨੀ। ਬਿਲਕੁਲ ਜੀ, ਇਸ ਵੇਲੇ ਜਦੋਂ ਪ੍ਰਾਈਸਿਸ ਗੈਸ ਦੀਆਂ ਡੀਜ਼ਲ ਦੀਆਂ ਦੋਨੋਂ ਦੀਆਂ ਵਧੀਆ ਸੀਗੀਆਂ ਤੇ ਡੈਫੀਨੇਟਲੀ ਜਿਹੜੀ ਇੱਕ ਹਿਸਾਬ ਨਾਲ ਇੱਕ ਬਰਾਬਰ ਜੇ ਚੱਲਦੀਆਂ ਸੀਗੀਆਂ, ਲੇਕਿਨ ਹੁਣ ਗੈਸ ਦੀਆਂ ਪ੍ਰਾਈਸਿਸ ਕਾਫੀ ਥੱਲੇ ਆ ਗਈਆਂ ਹੈਗੀਆਂ, ਲੇਕਿਨ ਡੀਜ਼ਲ ਦੀਆਂ ਉੱਥੇ ਟਿਕੀਆਂ ਹੈਗੀਆਂ। ਕਹਿ ਲਓ ਮੈਂ ਉਹੀ ਗੱਲ ਕਰਦਾ ਕਿ ਮੇਰਾ ਏਰੀਆ ਨਹੀਂ ਹੈਗਾ ਇਹ ਐਕਸਪਰਟੀਜ਼ ਦਾ, ਮੈਨੂੰ ਪਤਾ ਨਹੀਂ ਹੈਗਾ ਕਿ ਕਿਉਂ ਇਹ ਚੀਜ਼ਾਂ ਜਿਹੜੀਆਂ ਥੱਲੇ ਨਹੀਂ ਆ ਰਹੀਆਂ ਹੈਗੀਆਂ। ਪਰ ਡੈਫੀਨੇਟਲੀ ਕੁਐਸਚਨ ਆਫ ਡਿਬੇਟ ਹੈਗਾ ਕਿ ਆਪਾਂ ਨੂੰ ਇਸ ਚੀਜ਼ ਦੇ ਉੱਤੇ ਹੋਰ ਵੀ ਅੱਗੇ ਗੱਲ ਕਰਨੀ ਚਾਹੀਦੀ ਆ ਔਰ ਅੱਗੇ ਚੱਲਣਾ ਚਾਹੀਦਾ ਕਿ ਇਹਨੂੰ ਕਿਸ ਤਰ੍ਹਾਂ ਇਹਨੂੰ ਟੈਕਲ ਕੀਤਾ ਜਾ ਸਕੇ ਜਾਂ ਕੀ ਕੀਤਾ ਜਾ ਸਕਦਾ ਤਾਂ ਕਿ ਜਿਹੜਾ ਪ੍ਰਸ਼ਾਸਨ ਹੈਗਾ ਉਹਨੂੰ ਇਹ ਚੀਜ਼ਾਂ ਦੱਸੀਆਂ ਜਾ ਸਕਣ ਜਾਂ ਸਮਝਾਈਆਂ ਜਾ ਸਕਣ। ਪਰ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਮਾਇਨੇ ਰਖਾਉਂਦੀਆਂ ਟਰੱਕਿੰਗ ਦੇ ਵਿੱਚ, ਬਹੁਤ ਜਿਹੜਾ ਆ ਇਸ਼ੂ ਖੜਾ ਕਰਦੀਆਂ ਇਸ ਕਰਕੇ ਕਿ ਜਿਹੜੀ ਕਾਸਟ ਆਫ ਆਪਰੇਸ਼ਨ ਹੈਗੀ ਆ ਬਹੁਤ ਹਾਈ ਹੈਗੀ ਆ। ਜੀ ਜੀ, ਥੈਂਕ ਯੂ। ਰਾਈਟ ਨਾਓ ਕੈਲੀਫੋਰਨੀਆ ਦੀ ਐਵਰੇਜ ਡੀਜ਼ਲ ਦੀ 6.3 ਨੈਸ਼ਨਲ ਐਵਰੇਜ $5 ਤੇ 4 ਸੈਂਟ ਆ। ਸੋ ਇੰਨਾ ਫਰਕ ਜਿਹੜਾ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਅਗਲੇ ਕਾਲਰ ਆਪਾਂ ਲੈਂਦੇ ਆ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜੀ, ਮੈਂ ਇਹ ਪੁੱਛਣਾ ਸੀ ਵੀ ਮੈਨੂੰ ਟਿਕਟ ਮਿਲੀ ਸੀਗੀ DOT ਕੁੜੀ ਨੇ ਦਿੱਤੀ ਸੀ ਟਿਕਟ AB5 ਅਤੇ ਫਲੋਰਨ ਰੋਡ ਤੇ ਮੈਂ ਸੈਮੀ ਬੋਟਮ ਪਾਇਆ ਸੀਗਾ ਤੇ ਉਹ ਸੈਂਡ ਉੱਡਦਾ ਸੀਗਾ ਤੇ ਇਸ ਕਰਕੇ ਮੈਨੂੰ ਪੁੱਲ ਓਵਰ ਕਰਕੇ ਟਿਕਟ ਦੇ ਦਿੱਤੀ ਸੀ। ਉਹ ਟਿਕਟ ਜੀ ਮੈਨੂੰ ਅਪ੍ਰੈਲ ਦੀ ਮਿਲੀ ਹੋਈ ਆ, 26 ਅਪ੍ਰੈਲ ਦੀ। ਉਹ ਸਿਸਟਮ ਦੇ ਵਿੱਚ ਨਹੀਂ ਆ ਰਹੀ। ਮੈਂ ਬਾਹਰ 2-3 ਵਾਰ ਕੋਰਟ 'ਚ ਵੀ ਜਾਇਆ ਆ ਤੇ ਮੈਂ ਕੀ ਕਰਾਂ ਜੀ ਇਹਦੇ ਬਾਰੇ ਦੱਸੋ ਥੋੜਾ ਜਿਹਾ। ਤੁਹਾਨੂੰ ਕੋਈ ਲੈਟਰ ਵਗੈਰਾ ਨਹੀਂ ਆਈ ਹੈਗੀ? ਕੁਛ ਨਹੀਂ ਆਇਆ ਹੈਗਾ? ਆਇਆ ਜੀ ਘਰੇ ਇੱਕ ਵੱਡੀ ਲੈਟਰ ਆਈ ਆ, 3 ਲੈਟਰਾਂ ਸੀਗੀਆਂ, ਇੱਕ DOT ਵਾਲਿਆਂ ਦੀ, ਇੱਕ ਹਾਈਵੇ ਪੈਟਰੋਲ ਵਾਲਿਆਂ ਦੀ, ਇੱਕ ਵੱਡਾ ਜਿਹੜਾ ਫਰਲਾ ਹੁੰਦਾ ਲੰਬਾ ਜਿਹਾ ਉਹ ਸੀਗਾ। ਉਹਦੇ ਤੋਂ ਸਾਰਾ ਦੱਸਿਆ ਹੋਇਆ ਮੇਰਾ ਲਾਇਸੈਂਸ ਬਾਰੇ ਤੇ ਜਿਹੜੀ ਮੈਨੂੰ ਟਿਕਟ ਮਿਲੀ ਆ ਵੀ ਸੈਂਡ ਉੱਡ ਰਿਹਾ ਸੀਗਾ ਉਹਦੇ ਬਾਰੇ ਲਿਖਿਆ ਹੋਇਆ ਤੇ ਟਿਕਟ ਦਾ ਨੰਬਰ ਵੀ ਹੈਗਾ। ਮੈਂ ਕੋਰਟ 'ਚ ਵੀ ਜਾਇਆ, ਉਹਨਾਂ ਨੇ ਮੈਨੂੰ ਇੱਕ ਨੰਬਰ ਦਿੱਤਾ ਸੀ, ਕਹਿੰਦੇ ਸਿਸਟਮ ਦੇ ਵਿੱਚ ਹੈ ਨਹੀਂ ਵੀ ਆਹ ਨੰਬਰ ਤੇ ਕਾਲ ਕਰਦੇ ਰਹੋ। ਮੈਂ ਵੀਕ ਦੇ ਵਿੱਚ 2 ਵਾਰ ਕਾਲ ਕਰਦਾ, ਉਹ ਇਹੀ ਕਹਿ ਰਹੇ ਨੇ ਪਿਛਲੇ 5-6 ਮਹੀਨਿਆਂ ਦੇ ਕਿ ਸਿਸਟਮ 'ਚ ਹੈ ਨਹੀਂ ਵੀ ਉਹ ਹੁਣ ਟਿਕਟ ਦਾ ਕੀ ਕਰੀਏ ਇਹਦੇ ਬਾਰੇ। ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਤਾਂ ਤੁਹਾਡੇ ਕੋਲ ਪੇਪਰ ਵਰਕ ਆਇਆ ਇਟ ਮੀਨਸ ਕਿ ਟਿਕਟ ਤਾਂ ਇਸ਼ੂ ਹੋਈ ਆ, ਪਰ ਉਹ ਸਿਸਟਮ ਦੇ ਵਿੱਚ ਨਹੀਂ ਹੈਗੀ, ਇਸ ਕਰਕੇ ਕੋਰਟ ਸਿਸਟਮ ਤੱਕ ਨਹੀਂ ਪਹੁੰਚੀ ਹੈਗੀ। ਰੀਜ਼ਨ ਹੋ ਸਕਦੇ ਆ, ਪਰ ਡੈਫੀਨੇਟਲੀ ਜਿਹੜੀ ਤੁਸੀਂ ਉਹ ਆਪਣਾ ਰੱਖਿਆ ਹੈਗਾ ਕਿ ਤੁਸੀਂ ਉਹਨਾਂ ਨੂੰ ਕਾਲ ਜਿਹੜੀ ਆ ਉਹ ਜ਼ਰੂਰ ਕਰਦੇ ਰਹੋ, ਕਿਉਂਕਿ ਕਈ ਵਾਰੀ ਸਿਸਟਮ ਦੇ ਵਿੱਚ ਖਾਮੀਆਂ ਹੋ ਜਾਂਦੀਆਂ ਕਿ ਜਿੱਥੇ ਕਿ ਟਿਕਟ ਜਿਹੜੀਆਂ ਇਸ਼ੂ ਹੋ ਜਾਂਦੀਆਂ। ਪਰ ਕਈ ਜੇ ਤਾਂ ਤੁਹਾਨੂੰ ਕੁਝ ਵੀ ਨਹੀਂ ਆਇਆ ਪੇਪਰ ਘਰ ਦੇ ਵਿੱਚ, ਫਿਰ ਤਾਂ ਬੰਦਾ ਕਹਿੰਦਾ ਵੀ ਸ਼ਾਇਦ ਹੋ ਸਕਦਾ ਆਫਿਸਰ ਨੇ ਰਿਪੋਰਟ ਹੀ ਨਹੀਂ ਕੀਤੀ, ਉੱਥੇ ਦੀ ਉੱਥੇ ਰਹਿ ਗਈ। ਪਰ ਉਹਨੇ ਰਿਪੋਰਟ ਕੀਤੀ ਆ, ਤੁਹਾਡੀ ਟਿਕਟ ਜਿਹੜੀ ਆ ਉਹ ਡਾਕਟ ਨੰਬਰ ਉਹਦਾ ਇਸ਼ੂ ਹੋਇਆ ਆ। ਸੋ ਡੈਫੀਨੇਟਲੀ ਉਹ ਜਿਹੜੀ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਮਿਸਿੰਗ ਹੈਗੀ ਆ। ਉਹ ਆਪਣਾ ਜਿਹੜਾ ਸੈਟਅਪ ਹੈਗਾ ਤੁਸੀਂ ਕਾਲ ਆਪਣਾ ਰਿਕਾਰਡ ਰੱਖੋ ਕਿ ਜਦੋਂ ਕਾਲ ਕਰਦੇ ਆ, ਕਿਹਨਾਂ ਗੱਲ ਕਰਦੇ ਆ, ਜੋ ਵੀ ਕੁਝ ਕਰਦੇ ਆ, ਸੋ ਉਹ ਰਿਕਾਰਡ ਰੱਖੋ, ਪਰ ਕੀਪ ਔਨ ਆਸਕਿੰਗ ਦੈਮ ਕਿ ਕਿੱਥੇ ਹੈਗੀ ਆ। ਸੋ ਅਲਟੀਮੇਟਲੀ ਜਿਹੜਾ ਆ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਕੀ ਇਹ ਵਾਲਾ ਮੈਜਰ ਲੈ ਸਕਦੇ ਆ ਵੀ ਭਾਈ ਉਹਨਾਂ ਨੂੰ ਕਹੋ ਵੀ ਇੰਨੇ ਮਹੀਨੇ ਹੋ ਗਏ ਤੁਸੀਂ ਕੁਝ ਕਰਦੇ ਨਹੀਂ, ਇਹਨੂੰ ਕੈਂਸਲ ਕਰੋ ਵੀ ਜੇ ਤੁਹਾਨੂੰ ਨਹੀਂ ਲੱਭਦੀ ਤੇ ਤੁਸੀਂ ਮੈਨੂੰ ਕਾਹਤੋਂ ਖੱਜਲ ਕਰਦੇ। ਮਤਲਬ ਉੱਥੇ ਜਿੱਥੋਂ ਟਿਕਟ ਆਈ ਆ ਉੱਥੇ ਕਾਲ ਕਰ ਸਕਦੇ ਆ ਨਾ ਕਿ ਜਿਹੜੀ CHP ਆ ਉਹਨਾਂ ਨੂੰ ਕਾਲ ਕਰ, ਜਿਹੜੀ ਇਸ਼ੂਇੰਗ ਏਜੰਸੀ ਹੈਗੀ ਉਹਨਾਂ ਨੂੰ ਕਾਲ ਕਰ ਸਕਦੇ ਆ ਬਈ ਇਹ ਜਿਹੜੀ ਆ ਕਿਤੇ ਵੀ ਨਹੀਂ ਸ਼ੋ ਹੋ ਰਹੀ, ਵਾਈ ਯੂ نو ਵੀ ਮੇਰੇ ਤੇ ਇਫੈਕਟ ਪੈ ਰਿਹਾ ਮੇਰੇ ਆਬਵੀਅਸਲੀ। ਬਾਕੀ ਨਾਲੇ ਤੁਸੀਂ
ਆਪਣਾ MVR ਪੁੱਲ ਕਰਕੇ ਦੇਖ ਲਓ, ਜੇ ਤੁਹਾਨੂੰ MVR ਦੇ ਵਿੱਚ ਤੁਹਾਨੂੰ ਦਿਖਦੀ ਹੈਗੀ ਉਹ ਟਿਕਟ ਦਿਖਦੀ ਆ ਤੇ ਫਿਰ ਤੁਸੀਂ ਉੱਤੇ ਬਾਰੇ ਗੱਲ ਕਰਦੇ। ਜੇ MVR 'ਚ ਤੁਹਾਨੂੰ ਟਿਕਟ ਨਹੀਂ ਦਿਖ ਰਹੀ ਹੈਗੀ ਤੇ ਫਿਰ ਓਬਵੀਅਸਲੀ ਉਹ ਟਿਕਟ ਅਜੇ ਸਿਰਫ ਇਨ ਲਿੰਬੋ ਹੀ ਹੈਗੀ ਹੈ, ਵਿੱਚ ਹੀ ਹੈ। ਠੀਕ ਹੈ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਮੁਖਤਿਆਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜੇ ਵੀਰ ਨੇ ਕਾਲ ਕੀਤੀ ਟਿਕਟ ਵਾਲੀ ਨਾ, ਜਦੋਂ ਕੋਰਟ ਜਾਂਦੇ ਆ ਨਾ ਉਹਨਾਂ ਤੋਂ ਆਪਣੇ ਉਹਨਾਂ ਦੁਆ ਕਰਾ ਲਵੇ, ਐਂਟਰੀ ਕਰਾ ਲਵੇ। ਮੈਂ ਆਇਆ ਸੀ, ਮੇਰਾ ਕੋਈ ਇੱਥੇ ਦੂਸਰਾ ਹੈ ਨਹੀਂ। ਜਦੋਂ ਕੋਈ ਇਹਨਾਂ ਕੋਲ ਦੂਜਾ ਟਿਕਟ ਕੋਈ ਹੋਰ ਲੈਟਰ ਆਊਗੀ ਫੇਰ ਜਾ ਸਕਦੇ ਆ ਇਹ। ਉਹ ਇਹਨਾਂ ਦਾ ਦੂਜਾ ਹੈਗਾ, ਮੇਰੇ ਦਾ ਉਹ ਹਟੀ ਆ। ਅੱਛਾ, ਕਿੱਦਾਂ ਕੀਤਾ ਫਿਰ ਤੁਸੀਂ ਉੱਥੇ ਜਾ ਕੇ? ਕਿਹੜੀ ਚੀਜ਼ ਲਈ ਉਹਨਾਂ ਤੋਂ? ਜਿੱਦਾਂ ਮੈਂ ਨਾ, ਮੈਨੂੰ ਉਹ ਲੈਟਰ ਆਈ ਸੀ, ਮੇਰੀ ਟਿਕਟ ਨਹੀਂ ਕੋਰਟ 'ਚ ਨਹੀਂ ਭੇਜੀ ਸੀ, ਮੈਂ ਕੋਰਟ 'ਚ ਗਿਆ ਸੀ। ਉਹਨੇ ਮੈਨੂੰ ਉੱਥੇ ਸਟੈਂਪ ਲਾਤੀ ਸੀ ਵੀ ਤੇਰਾ ਸਾਡੇ ਕੋਲ ਰੈਕਡ ਕੋਈ ਨਹੀਂ ਹੈਗਾ। ਅੱਛਾ, ਠੀਕ ਆ। ਕੋਰਟ ਵਾਲਿਆਂ ਨੇ, ਹਾਂਜੀ। ਤੇ ਫਿਰ ਬਾਅਦ ਚੋਂ ਡਿਸਮਿਸ ਹੋਈ ਟਿਕਟ ਕਿ ਬਾਅਦ ਚ ਆ ਗਈ? ਕੀ ਹੋਇਆ ਫਿਰ ਉਹਦਾ? ਨਹੀਂ, ਉਹ ਡਿਸਮਿਸ ਹੋ ਗਈ ਸੀ। ਡਿਸਮਿਸ ਹੋ ਗਈ ਸੀ, ਠੀਕ ਹੈ। ਮੇਰੀ ਐਕਚੁਅਲੀ ਉਹਦੀ ਐਗਰੀਕਲਚਰ ਦੀ ਬੈਨਕ ਲੌਂਗ ਟਾਈਮ ਦੀ ਗੱਲ ਹੈ। ਓਕੇ, ਚਲੋ ਠੀਕ ਹੈ। ਐਗਰੀਕਲਚਰ, ਹਾਂਜੀ। ਤੇ ਉਹ ਉੱਥੇ ਮੈਂ ਮੁੜ ਕੇ 2 ਵਾਰ ਕੋਰਟ 'ਚ ਗਿਆ ਸੀ। ਉਹ ਕਲਰਕ ਨੇ ਸਟੈਂਪ ਲਾਤੀ ਸੀ ਵੀ ਤੂੰ ਸਾਡੇ ਕੋਲ ਆਇਆ, ਤੇਰਾ ਰੈਕਡ ਕੋਈ ਹੈ ਨਹੀਂ, ਤੇ ਜੇ ਤੈਨੂੰ ਕੋਈ ਹੋਰ ਲੈਟਰ ਆਊਗੀ ਫੇਰ ਆਈ। ਓਕੇ, ਤੈਨੂੰ ਵਰੀ ਕਰਨ ਦੀ ਲੋੜ ਨਹੀਂ। ਦੂਸਰੀ ਗੱਲ ਜਿਹੜੀ ਆ ਭਾਜੀ ਨੇ ਪਹਿਲਾਂ ਕਾਲ ਕੀਤੀ ਆ ਵੀ ਕੋਈ ਬੰਦਾ ਲੋਡ ਚੱਕਦਾ ਨਾ, ਉਹ ਭਾਈ ਉਹਦੀ ਦੂਸਰੀ ਕਾਲ ਆ। ਉਹ ਜਿਹੜੇ ਬੰਦੇ ਉਹਨੂੰ ਪੁੱਛੋ ਕਿਹੜਾ ਮੈਂ ਲੋਡ ਚੱਕਿਆ ਜਾਂ ਕਿੱਦਾਂ, ਉਹ ਸ਼ਿਪਰ ਦੀ ਇਨਫੋਰਮੇਸ਼ਨ ਲੈ ਕੇ ਉੱਥੇ ਕਾਲ ਕਰੇ। ਠੀਕ ਹੈ। ਉਹ ਤੁਹਾਡੀ ਕੋਈ ਇਨਫੋਰਮੇਸ਼ਨ ਜਦੋਂ ਲੈਣੀ ਚਾਹੁੰਦੇ ਆ, ਉਹ ਏਦਾਂ ਕੋਈ ਲੋਡ ਨਹੀਂ ਚੱਕ ਸਕਦਾ। ਓਕੇ, ਜੇ ਉਹਨਾਂ ਕੋਲ ਹੈਗਾ ਉਹ ਸ਼ਿਪਰ ਨੂੰ ਕਾਲ ਕਰਨਾ ਹੋਵੇ ਤੇ ਕਿੱਥੋਂ ਲੋਡ ਮੈਂ ਚੱਕਿਆ ਜਾਂ ਕੀ ਚੱਕਣਾ ਕਿੱਦਾਂ ਨਾ। ਜਿਹੜੇ ਆਪਣੇ ਬੰਦੇ ਵਿੱਚ ਇਨਵੋਲਵ ਹੁੰਦੇ ਉਹ ਉਹੀ ਜਿਹੜੀਆਂ ਗੱਲਾਂ ਕਰਦੇ, ਪਰ ਉਹੀ ਆ ਬੜੀ DOT ਸਭ ਕੁਝ ਲੈ ਲੈਂਦੇ, ਉਹਨਾਂ ਨੂੰ ਪਤਾ ਸਭ ਕੁਛ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਇਹੋ ਜਿਹੇ ਮਾਮਲੇ ਦੇ ਵਿੱਚ ਸੌਰੀ ਰਮਨ ਜੀ, ਮੈਂ ਆਹ ਕੰਮ ਗੱਲ ਕਰ ਦਵਾਂ ਪਹਿਲਾਂ, ਫਿਰ ਤੁਸੀਂ ਕਰ ਲਿਓ ਕੰਟੀਨਿਊ। ਵੀ ਕੀ ਇਹੋ ਜਿਹੇ ਮਾਮਲੇ ਦੇ ਵਿੱਚ ਐਕਸਪੀਰੀਅੰਸ ਜਾਂ ਉਹਨਾਂ ਦੇ ਥਾਵਾਂ ਤੋਂ ਆਪਣਾ ਕ੍ਰੈਡਿਟ ਲੌਕ ਜਾਂ ਆਈਡੈਂਟੀਟੀ ਲੌਕ ਇੱਦਾਂ ਦੀ ਚੀਜ਼ ਕਰਵਾਈ ਜਾ ਸਕਦੀ ਆ ਵੀ ਉਹਨਾਂ ਨੂੰ ਇੱਦਾਂ ਦੀ ਸਮੱਸਿਆ ਨਾ ਝੱਲਣੀ ਪਵੇ? ਕ੍ਰੈਡਿਟ ਪੁੱਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਇੱਦਾਂ? ਨਹੀਂ, ਕ੍ਰੈਡਿਟ ਪੁੱਲ ਡਿਫਰੈਂਟ ਹੈਗਾ, ਜਿਹੜਾ ਇਹ ਹੈਗਾ ਡਿਫਰੈਂਟ ਹੈਗਾ। ਕ੍ਰੈਡਿਟ ਦੀ ਤੁਸੀਂ ਕਰ ਸਕਦੇ ਹੈਗੇ ਆ, ਵੈਸੇ ਬੈਨੀਫਿਸ਼ਲ ਹੁੰਦਾ ਹੈ, ਮੈਂ ਕਿਹਾ ਕਰਨਾ ਚਾਹੀਦਾ, ਹਰ ਇੱਕ ਨੂੰ ਕਰਨਾ ਚਾਹੀਦਾ ਲੌਕ। ਤੇ ਬਾਕੀ ਇਹ ਡਿਫਰੈਂਟ ਹੈਗਾ ਟਰੱਕਿੰਗ ਦਾ। ਸੋ ਰਾਜੇ, ਮੈਂ ਇੱਥੇ ਕਹਿੰਦਾ ਕਿ 2022 ਈਅਰ ਦਾ ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਜਿਹੜਾ ਹੈਗਾ ਉਹ ਸੈਪਟੈਂਬਰ 11 ਤੋਂ ਲੈ ਕੇ ਸੈਪਟੈਂਬਰ 17 ਤੱਕ ਚੱਲਣਾ ਹੈਗਾ। ਸੋ ਸਾਰਿਆਂ ਨੂੰ ਇਹ ਮੈਂ ਕਹੂੰਗਾ ਕਿ ਆਪਣੇ ਜਿੰਨੇ ਵੀ ਡਰਾਈਵਰ ਵੀਰ ਹੈਗੇ ਆ, ਇਹ ਐਪਰੀਸ਼ੀਏਸ਼ਨ ਵੀਕ ਹੈਗਾ, ਐਪਰੀਸ਼ੀਏਟ ਕਰਨ ਦਾ ਵੀਕ ਹੈਗਾ, ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਆ। ਸੋ ਇਹਦੇ ਵਿੱਚ ਜਿਹੜਾ ਵੀ ਤੁਸੀਂ ਕਿਸੇ ਵੀ ਡਰਾਈਵਰ ਨੂੰ ਜਾਣਦੇ ਹੈਗੇ ਆ, ਕਿਸੇ ਵੀ ਡਰਾਈਵਰ ਨਾਲ ਕੰਮ ਕਰਦੇ ਹੈਗੇ ਆ, ਪਲੀਜ਼ ਜ਼ਰੂਰ ਐਪਰੀਸ਼ੀਏਟ ਕਰੋ, ਜ਼ਰੂਰ ਥੈਂਕ ਯੂ ਕਰੋ ਉਹਨਾਂ ਦਾ, ਤਾਂ ਕਿ ਇਹ ਜਿਹੜਾ ਵੀਕ ਹੈਗਾ ਉਹਨਾਂ ਦੀ ਰਿਸਪੈਕਟ ਦੇ ਵਿੱਚ ਹੈਗਾ, ਤਾਂ ਕਿ ਉਹਨਾਂ ਦੇ ਨਾਲ ਜਿਹੜਾ ਸਾਡਾ ਜਿਹੜਾ ਸਿਸਟਮ ਚੱਲਦਾ ਆ। ਸੋ ਪਲੀਜ਼ ਮੈਂ ਸਾਰਿਆਂ ਨੂੰ ਕਹੂੰਗਾ ਕਿ ਜਿਹੜੇ ਵੀ ਜਿੱਥੇ ਵੀ ਹੈਗੇ ਆ, ਪਲੀਜ਼ ਇਸ ਵੀਕ ਦੇ ਵਿੱਚ ਜੇ ਤੁਸੀਂ ਕਿਸੇ ਵੀ ਡਰਾਈਵਰ ਨੂੰ ਮਿਲਦੇ ਹੈਗੇ, ਕਿਸੇ ਢੰਗ ਨਾਲ ਵੀ ਐਪਰੀਸ਼ੀਏਟ ਕਰ ਸਕਦੇ ਆ, ਜ਼ਰੂਰ ਕਰੋ। ਤੇ ਬਾਕੀ ਜਿਹੜਾ ਪਾਰਕਿੰਗ ਦਾ ਮੁੱਦਾ ਹੈਗਾ ਉਹ ਡੈਫੀਨੇਟਲੀ ਬਹੁਤ ਵੱਡਾ ਮੁੱਦਾ ਹੈਗਾ। ਆਪਣੇ ਲੈਵਲ ਤੇ ਅਸੀਂ ਜਿਹੜਾ ਉਹ ਵੀ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਦੇ ਆ, ਪਰ ਜਿਹੜੇ ਲੋਕਲ ਲੈਵਲ ਦੇ ਉੱਤੇ ਹੈਗਾ, ਜਿੱਦਾਂ ਮਨਟੀਕੇ ਦੀ ਗੱਲ ਕੀਤੀ ਗਈ ਆ, ਇੱਥੇ ਆਪਾਂ ਨੂੰ ਲੋਕਲ ਲੈਵਲ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਔਰ ਇਕੱਠੇ ਹੋ ਕੇ ਜੇ ਮੀਟਿੰਗਸ ਹੁੰਦੀਆਂ ਕਿਸੇ ਵੀ ਸਿਟੀ ਦੇ ਵਿੱਚ, ਕਿਸੇ ਵੀ ਸ਼ਹਿਰ ਦੇ ਵਿੱਚ, ਉਹ ਖਾਸ ਕਰਕੇ ਮੈਨੂੰ ਪਤਾ ਟ੍ਰੇਸੀ, ਮਨਟੀਕਾ, ਆਪਣਾ ਜਿਹੜਾ ਲੈਥਰੋਪ ਏਰੀਆ ਹੈ, ਸੌਕਟਨ ਏਰੀਆ ਹੈਗਾ, ਇਹਦੇ ਵਿੱਚ ਪਾਰਕਿੰਗ ਦੀ ਬਹੁਤ ਜ਼ਿਆਦਾ ਤੰਗੀ ਹੈਗੀ ਆ। ਸੋ ਜਿਹੜੀਆਂ ਲੋਕਲ ਮੀਟਿੰਗਸ ਹੁੰਦੀਆਂ ਆ ਉੱਥੇ ਹੁਮ ਕੇ ਸਾਰੇ ਤਗੜੇ ਹੋ ਕੇ ਪਹੁੰਚੋ ਜ਼ਰੂਰ, ਤਾਂ ਕਿ ਜਿਹੜੀ ਉੱਥੇ ਤੁਸੀਂ ਜਦੋਂ ਉੱਥੇ ਜਾਂਦੇ ਆ ਨਾ, ਜਦੋਂ ਉੱਥੇ ਸ਼ੋਅ ਆਫ ਕਰਦੇ ਆ, ਤੁਹਾਨੂੰ ਜਿਹੜੀ ਫੋਰਸ ਸ਼ੋਅ ਆਫ ਹੁੰਦੀ ਆ ਉਹਦੇ ਨਾਲ ਬਹੁਤ ਵੱਡਾ ਅਸਰ ਪੈਂਦਾ। ਸੋ ਪਲੀਜ਼ ਇਸ ਚੀਜ਼ 'ਤੇ ਧਿਆਨ ਰੱਖੋ, ਕਿਉਂਕਿ ਇਹਨਾਂ ਹੀ ਮੀਟਿੰਗ, ਇਹਨਾਂ ਹੀ ਜਿਹੜੀਆਂ ਆਪਣੀਆਂ ਮੀਟਿੰਗਸ ਹੁੰਦੀਆਂ ਆ, ਜਿਹੜੀਆਂ ਗੈਟ ਟੂਗੇਦਰ ਹੁੰਦੇ, ਉਹਨਾਂ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਬਾਰੇ 'ਚ ਗੱਲ ਕੀਤੀ ਜਾ ਸਕਦੀ। ਇਹਦੇ ਵਿੱਚ ਇਹ ਵੀ ਦੱਸਦੇ ਜਾਈਏ, ਬਾਹਰ ਤੁਸੀਂ ਜਾਓ, ਜੇ ਗੱਲ ਤੁਹਾਡੀ ਨਹੀਂ ਨਾ ਸੁਣਦੇ, ਜਿਹੜੀ ਪਬਲਿਕ ਉੱਥੇ ਪਹੁੰਚੀ ਹੁੰਦੀ ਆ, ਤੁਸੀਂ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਜਦੋਂ ਲੈ ਕੇ ਆਉਣਾ, ਇਹਨੂੰ ਇਹੋ ਜਿਹੇ ਥਾਵਾਂ ਦੇ ਉੱਤੇ ਗੱਲ ਚਰਚਾ ਚੱਲਦੀ ਆ, ਉਹ ਹਾਈਲਾਈਟ ਹੁੰਦੀਆਂ ਬਹੁਤ। ਅੱਜ ਕੱਲ੍ਹ ਜਦੋਂ ਕੋਈ ਇੱਦਾਂ ਦੀ ਚੀਜ਼ ਆ, ਉਹਦੀ ਵੀਡੀਓ ਬਹੁਤ ਵਾਇਰਲ ਹੁੰਦੀਆਂ ਆ ਵੀ ਆਹ ਦੇਖੋ ਜੀ, ਉਹਨਾਂ ਨੇ ਕੰਟੈਸਟੈਂਟ ਨੂੰ, ਕੈਂਡੀਡੇਟ ਨੂੰ ਜਿਹੜਾ ਇੱਦਾਂ ਪੁੱਛਿਆ, ਉਹਨਾਂ ਨੇ ਆਹ ਜਵਾਬ ਦਿੱਤਾ। ਸੋ ਇਹ ਆ ਵੀ ਤੁਹਾਨੂੰ ਮਾੜਾ ਜਿਹਾ ਕੰਮ ਛੱਡ ਕੇ ਉੱਥੇ ਸਾਰਿਆਂ ਨੂੰ ਜਾਣਾ ਪੈਣਾ। ਹੁਣ ਇਹ ਨਾ ਹੋਵੇ ਵੀ ਆਪਾਂ ਰੋਡ ਤੇ ਰਹੀਏ, ਪਿੱਛੋਂ ਫੈਸਲੇ ਜਿਹੜੇ 4 ਜਣੇ ਕੋਈ ਹੋਰ ਤੁਹਾਡੇ ਪਾਰਕਿੰਗ ਦਾ ਲੈ ਜਾਣ, ਤੇ ਫਿਰ ਆਪਾਂ ਕਹਿਣਾ ਯਾਰ ਆਹ ਕੀ ਸਾਡੇ ਨਾਲ ਧੱਕਾ ਹੋ ਗਿਆ। ਸੋ ਕੁਛ ਟਾਈਮ ਸਮਾਂ ਛੱਡ ਕੇ ਜਿਹੜਾ ਇਹੋ ਜਿਹੀਆਂ ਮੀਟਿੰਗਾਂ ਦੇ ਉੱਤੇ ਜਾਣਾ,
ਤੁਹਾਨੂੰ ਪੈਣਾ ਆ ਮੋਹਰੇ ਜਿਹੜਾ ਇਸ ਦੇ ਵਿੱਚ ਲੱਗਣਾ ਪੈਣਾ, ਤੇ ਜਦੋਂ ਮੋਹਰੇ ਲੱਗਣਾ ਪੈਣਾ ਫਿਰ ਇਹ ਤਾਂ ਆਪਾਂ ਚੀਜ਼ ਦੇਖੀ ਆ ਵੀ ਕੰਮ ਜਿਹੜਾ ਸਫ਼ਰ ਕਰਦਾ ਹੁੰਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ। ਸੋ ਇਹ ਕੁਰਬਾਨੀ ਜਿਹੜੀ ਨਾਲ ਦੇ ਨਾਲ ਇਸ ਚੀਜ਼ ਦੇ ਵਿੱਚ ਦੇਣੀ ਪੈਣੀ ਆ। ਉਹ ਚੀਜ਼ ਨੂੰ ਜਿਹੜਾ ਜ਼ਰੂਰ ਮੇਕ ਸ਼ੋਰ ਕਰੋ ਵੀ ਤੁਸੀਂ ਧਿਆਨ ਦੇ ਨਾਲ ਲੈ ਕੇ ਚੱਲੋ ਤੇ ਆਪਣੀ ਆਵਾਜ਼ ਨੂੰ ਜਿਹੜੀ ਉਹ ਬੁਲੰਦ ਕਰਕੇ ਰੱਖੋ, ਤਾਂ ਹੀ ਗੱਲ ਬਣਨੀ ਆ। ਕੁਛ ਕੁ ਹੋਰ ਕਾਲਰਸ ਆਪਾਂ ਲੈਣੇ ਆ ਪ੍ਰੋਗਰਾਮ ਦੇ ਵਿੱਚ, ਆਲਰੇਡੀ ਸਮਾਂ ਆਪਾਂ 1-2 ਮਿੰਟ ਉੱਤੇ ਜਿਹੜਾ ਉਹ ਲੈ ਚੁੱਕੇ ਆ। ਤੇ ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸੌਰੀ ਬਾਈ ਜੀ, ਮੈਂ ਨਾ ਲੇਟ ਆਨ ਕੀਤਾ। ਮੈਂ ਉਹ ਜਿਹੜੇ ਬਾਈ ਇੱਕ ਦੱਸਦੇ ਸੀ ਨਾ, ਜਿਹੜਾ ਬ੍ਰੋਕਰ ਧਮਕੀ ਦਿੰਦਾ ਸੀਗਾ ਵੀ ਮੈਂ ਤੇਰੇ ਕ੍ਰੈਡਿਟ ਤੇ ਉੱਥੇ ਰਿਪੋਰਟ ਕਰ ਦੂੰਗਾ, ਜਿਹੜਾ 411 ਤੇ ਕਰਦੇ ਆ। ਮੈਂ ਬਾਈ ਮੇਰੇ ਨਾਲ ਬਾਈ ਜੀ ਸਵਿਫਟ ਵਾਲਾ ਦਾ ਹੋਇਆ ਵਾ। ਮੈਂ ਉਹਨੂੰ ਕਾਲ ਕਰਦਾ ਸੀ ਲੋਡ ਲਈ, ਮੇਰੀ ਇਨਫੋਰਮੇਸ਼ਨ ਪੁੱਛ ਕੇ ਉਹਨੇ ਮੇਰਾ ਫੋਨ ਕੱਟਤਾ। ਮੈਂ ਬਾਰ-ਬਾਰ ਮੁੜ ਕੇ ਕਾਲਾਂ ਕਰੀ ਜਾਵਾਂ, ਉਹ ਮੇਰਾ ਫੋਨ ਕੱਟੀ ਜਾਵੇ, ਹੈ ਨਾ। ਤੇ ਫਿਰ ਮੈਂ ਐਂਡ ਤੇ ਆ ਕੇ ਜਿਹੜੀ ਡੈਟ ਦੇ ਉੱਤੇ ਰਿਵਿਊ ਹੁੰਦੇ ਨੇ ਮੈਂ ਉਹ ਪਾਤੇ। ਕੁਦਰਤੀ ਮੈਂ ਉਦੋਂ ਜ਼ਿਆਦਾ ਖਿੱਚ ਗਿਆ, ਸਮਝ ਲਓ ਕਹਿ ਲਓ। ਮੈਂ ਜਾ ਕੇ ਰਿਵਿਊ ਪਾਤਾ। ਮੈਂ ਕਿਹਾ ਵੀ ਜਿੱਦਾਂ ਗੇਮਾਂ ਪਲੇ ਕਰਦੇ ਆ, ਪਹਿਲਾਂ ਫੋਨ ਚੱਕਦੇ ਆ, ਇਨਫੋਰਮੇਸ਼ਨ ਲੈ ਕੇ ਮੁੜ ਕੇ ਕੱਟ ਦਿੰਦੇ ਆ, ਜੇ ਨਹੀਂ ਲੋਡ ਦੇਣਾ ਨਾ ਦਿਓ, ਹੈ ਨਾ। ਤੇ ਮੈਂ ਬ੍ਰੋਕਰ ਦਾ ਨਾਂ ਪਾਤਾ। ਉਹ ਬ੍ਰੋਕਰ ਨੇ ਬਾਈ ਜੀ ਮੈਨੂੰ 7 ਦਿਨ ਲਗਾਤਾਰ ਕਾਲ ਕੀਤੀ ਆ। ਐਟੀਟਿਊਡ ਤੋਂ ਬ੍ਰਦਰ ਤੇ ਆ ਗਿਆ, ਬ੍ਰਦਰ ਕਰਕੇ ਉਹ ਤੇਰਾ ਸੈਟਅਪ ਨਹੀਂ ਸਹੀ, ਮੈਂ ਤੈਨੂੰ ਸੈਟਅਪ ਕਰਾ ਦਿੰਦਾ, ਮੈਂ ਤੇਰਾ ਪ੍ਰਾਇਓਰਟੀ 'ਚ ਸੈਟਅਪ ਕਰਾਊਂ। ਇੱਦਾਂ ਕਰਕੇ ਉਹਨੇ ਮੈਨੂੰ ਸੈਟਅਪ ਕਰਾਇਆ, ਲੋਡ ਵੀ ਮਹਿੰਗੇ ਰੇਟ 'ਤੇ ਦਿੱਤਾ ਸਵਿਫਟ ਵਾਲੇ ਨੇ, ਜਸਟ ਬਿਕੋਜ਼ ਮੈਂ ਉਹਦਾ ਨਾਂ ਪਾ ਕੇ ਰਿਵਿਊ ਪਾਤਾ ਸੀ। ਉਹਨਾਂ ਦੀ ਕੰਪਨੀ ਦੇ ਇਫੈਕਟ ਪੈਂਦਾ। ਇੱਕ ਮੁੰਡੇ ਨੂੰ ਮੈਂ ਜਾਣਦਾ ਸੀ, ਉਹਦੇ ਬਾਰੇ ਬ੍ਰੋਕਰ ਨੇ 411 ਤੇ ਰਿਵਿਊ ਪਾਤਾ ਸੀਗਾ। ਉਹਨਾਂ ਨੇ ਨੈਗੇਟਿਵ ਰਿਵਿਊ ਪਾ ਕੇ ਬ੍ਰੋਕਰ ਦਾ ਨਾਂ ਪਾ ਕੇ, ਮਤਲਬ ਬ੍ਰੋਕਰ ਨੂੰ ਰਿਵਿਊ ਡਿਲੀਟ ਕਰਨ ਤੇ 411 ਤੋਂ ਕੀਤਾ। ਸੋ ਕਹਿਣ ਦਾ ਮਤਲਬ ਇਹ ਆ, ਜੇ ਆਪਾਂ ਵੀ ਹਿੰਮਤ ਕਰੀਏ ਹੋ ਸਕਦਾ। ਇਹ ਆਪਣੀ ਮਾਰਕੀਟ ਨੂੰ ਮੈਨੀਪੂਲੇਟ ਕਰਦੇ ਨੇ ਵੀ ਬਸ ਜਿਵੇਂ ਇਹੀ ਮਤਲਬ ਸਾਰੇ ਓਨ ਕਰਦੇ ਆ ਮਾਰਕੀਟ, ਤੇ ਆਪਾਂ ਕੁਛ ਕਰ ਨਹੀਂ ਸਕਦੇ। ਗੱਲ ਜਿਵੇਂ ਹੁਣ ਪਾਰਕਿੰਗ ਦੀ ਹੋਈ ਆ ਵੀ ਜਾਣ ਨਾਲ ਹੀ ਹੁੰਦਾ। ਗੱਲ ਇਹ ਹੁੰਦੀ ਆ ਵੀ ਜੇ ਆਪਾਂ ਵੀ ਕੁਛ ਕਰਾਂਗੇ ਤਾਂ ਉਹਨਾਂ ਨੂੰ ਜਵਾਬ ਮਿਲਦਾ ਵੀ ਹਾਂ ਅਗਲਾ ਵੀ ਅੱਗੇ ਪੈਂਦਾ। ਮੈਂ ਇਹੀ ਕਹਿਣਾ ਸੀਗਾ ਜੀ। ਜੀ, ਥੈਂਕ ਯੂ ਜੀ। ਜੀ ਬਿਲਕੁਲ, ਥੈਂਕ ਯੂ, ਮਿਹਰਬਾਨੀ ਸਨੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਕਰਮਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਜੀ, ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਧੰਨਵਾਦ ਜੀ। ਹਾਂਜੀ, ਤੇ ਇੱਕ ਨਾ ਤੁਹਾਡੀ ਐਪ ਤੇ ਨਹੀਂ ਆ ਰਿਹਾ ਵਧੀਆ, ਸੁਣਾਈ ਨਹੀਂ ਦੇ ਰਿਹਾ, ਵਿੱਚ ਐਡਵਰਟਾਈਜ਼ਮੈਂਟ ਆ ਰਹੀ ਹੈ ਤੁਹਾਡੀ। ਕੋਈ ਨਹੀਂ ਜੀ, ਉੱਤੇ ਅਸੀਂ ਵਰਕਆਊਟ ਕਰ ਰਹੇ ਹਾਂ। ਥੈਂਕ ਯੂ ਜੀ, ਦੱਸਣ ਦੇ ਲਈ ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਸੋ ਆਲਰੇਡੀ ਉਸ ਚੀਜ਼ ਦੇ ਉੱਤੇ ਵਰਕਆਊਟ ਜਿਹੜਾ ਉਹ ਚੱਲ ਰਿਹਾ। ਤੇ ਇੱਕ ਜਿਹੜਾ ਰਮਨ ਜੀ ਤੁਸੀਂ ਟਰੱਕ ਐਪਰੀਸੀਏਸ਼ਨ ਵੀਕ ਦੀ ਜਿਹੜੀ ਉਹ ਗੱਲ ਕੀਤੀ ਆ, ਸੋ ਸਾਰਿਆਂ ਨੂੰ ਬੇਨਤੀ ਆ, ਇਹ ਨਹੀਂ ਹੈ ਵੀ ਇਹਨਾਂ ਨੇ ਟਰੱਕਰਸ ਨੂੰ ਕਹਿ ਰਹੇ ਵੀ ਟਰੱਕਰ ਇੱਕ ਦੂਜੇ ਨੂੰ ਐਪਰੀਸ਼ੀਏਟ ਕਰੀ ਜਾਣਾ। ਆਮ ਲੋਕਾਂ ਨੂੰ ਵੀ ਆਪਾਂ ਨਾਲ ਸਾਰਿਆਂ ਨੂੰ ਕਹਿ ਰਹੇ ਹਾਂ, ਜਿਹੜੇ ਘਰਾਂ 'ਚ ਆਪਾਂ ਬੈਠੇ ਆ, ਜਿਨ੍ਹਾਂ ਨੇ ਕਦੀ ਟਰੱਕ ਦੂਰੋਂ ਹੀ ਦੇਖੇ ਆ, ਉਹਨਾਂ ਟਰੱਕਰਸ ਦਾ ਧੰਨਵਾਦ ਆਪਾਂ ਕਰਨਾ ਆ। ਉਹ ਤਾਂ ਸਾਰਾ ਸਾਲ ਹੀ ਜਿਹੜਾ ਕਰਦੇ ਜਾਈਏ ਤਾਂ ਘੱਟ ਆ, ਪਰ ਇਹ ਸਪੈਸ਼ਲ ਵੀਕ ਇਹਨਾਂ ਦੇ ਲਈ ਰੱਖਿਆ ਗਿਆ ਆ। ਤੇ ਤੁਸੀਂ ਵੱਧ ਤੋਂ ਵੱਧ ਐਪਰੀਸ਼ੀਏਟ ਜਿਹੜਾ ਹੈ ਉਹਨਾਂ ਨੂੰ ਕਰੋ, ਧੰਨਵਾਦ ਉਹਨਾਂ ਦਾ ਕਰੋ, ਸ਼ੁਕਰੀਆ ਅਦਾ ਕਰੋ ਵੀ ਭਾਈ ਚਲੋ ਪੋਲੀਟੀਸ਼ੀਅਨਾਂ ਦੇ ਤਾਂ ਚਾਹੇ ਤੁਹਾਨੂੰ ਲਾਰੇ ਲਾਏ ਆ ਵੀ ਤੁਹਾਨੂੰ ਹੀਰੋਜ਼ ਪੇ ਦੇਵਾਂਗੇ, ਤੁਹਾਨੂੰ ਆਹ ਕਰਾਂਗੇ, ਤੁਹਾਨੂੰ ਉਹ ਕਰਾਂਗੇ, ਤੇ ਫੜਾਇਆ ਫੜੂਇਆ ਕੁਛ ਨਹੀਂ, ਤੇ ਬੁਲਾ ਕੇ ਵਾਈਟ ਹਾਊਸ 'ਚ ਚਾਬੀ ਵੱਡੀ ਜੀ ਫੜਾ ਕੇ ਤੇ ਤੋਰ ਦਿੰਦੇ ਆ। ਤੇ ਇੱਦਾਂ ਦੀ ਚੀਜ਼ ਨਹੀਂ, ਅਸੀਂ ਤੁਹਾਨੂੰ ਦਿਲੋਂ ਰਿਸਪੈਕਟ ਕਰਦੇ ਹਾਂ, ਐਪਰੀਸ਼ੀਏਟ ਕਰਦੇ ਹਾਂ ਵੀ ਭਾਈ ਤੁਸੀਂ ਸਾਰਾ ਕੁਛ ਜੋ ਕੁਛ ਵੀ ਆਪਾਂ ਯੂਜ਼ ਕਰਦੇ ਹਾਂ ਵੀ ਤੁਸੀਂ ਹੀ ਪਹੁੰਚਾਉਣ ਵਾਲੇ ਆ ਹਰ ਇੱਕ ਸਟੋਰਾਂ ਤੱਕ। ਸੋ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਤੇ ਬਾਕੀ ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਉਹ ਜ਼ਰੂਰ ਜਿੱਥੇ ਵੀ ਤੁਹਾਨੂੰ ਟਰੱਕਰ ਮਿਲਦਾ ਆ ਉਹਨਾਂ ਦਾ ਥੈਂਕ ਯੂ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਜਿੱਦਾਂ ਆਪਾਂ ਕਿਸੇ ਫੌਜੀ ਨੂੰ ਮਿਲਦੇ ਆ, ਪੁਲਿਸ ਵਾਲੇ ਨੂੰ ਮਿਲਦੇ ਆ, ਤੇ ਫਾਇਰ ਫਾਈਟਰ ਨੂੰ ਮਿਲਦੇ ਆ, ਉਹਨਾਂ ਨੂੰ ਥੈਂਕ ਯੂ ਫॉर ਯੂਰ ਸਰਵਿਸ ਕਹਿੰਦੇ ਆ। ਤੇ ਇਹਨਾਂ ਨੂੰ ਵੀ ਜ਼ਰੂਰ ਥੈਂਕ ਯੂ ਫॉर ਯੂਰ ਸਰਵਿਸ ਜਿਹੜਾ ਉਹ ਆਖਿਆ ਕਰੋ ਜੀ। ਸਰਵਿਸ ਇੱਦਾਂ ਨਹੀਂ ਵੀ ਫੌਜ ਵਾਲੀ, ਪਰ ਸਰਵਿਸ ਇਹ ਵੀ ਤੁਹਾਨੂੰ ਤੁਸੀਂ ਸਾਰਾ ਸਮਾਨ ਨੂੰ ਮੂਵ ਕਰਨ ਦੇ ਵਿੱਚ ਜਿਹੜੀ ਉਹ ਮਦਦ ਕਰਦੇ ਰਹਿੰਦੇ ਆ। ਸੋ ਥੈਂਕ ਯੂ ਰਮਨ ਜੀ। ਹੁਣ ਤੁਹਾਡਾ ਵੀ ਜੀ, ਤੁਹਾਡਾ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ, ਬਹੁਤ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲਈਏ ਜੀ ਹੁਣ ਇਜਾਜ਼ਤ। ਜੀ ਤੇ ਬਿਲਕੁਲ ਧੰਨਵਾਦ। ਸੋ ਸਾਰੇ ਟਰੱਕਰਸ ਜਿੰਨੇ ਹੈਗੇ ਆ, ਆਪਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੇ ਜਿਹੜਾ ਅਪਡੇਟ ਅਮਰੀਕਾ ਵਾਲਾ ਪ੍ਰੋਗਰਾਮ ਹੁੰਦਾ, ਇਹ ਟਰੱਕਿੰਗ ਇਸ਼ੂਜ਼ ਨੂੰ ਲੈ ਕੇ ਹੁੰਦਾ। ਤੇ ਇਸੇ ਤਰ੍ਹਾਂ ਹਰ ਬੁੱਧਵਾਰ ਨੂੰ ਸ਼ਾਮ ਨੂੰ ਜਿਹੜਾ ਆ 3 ਵਜੇ ਤੋਂ 4 ਵਜੇ ਤਾਈਂ ਵੀ ਉਹ ਟਰੱਕਿੰਗ ਨਾਲ ਰਿਲੇਟਡ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਦੇ ਉੱਤੇ ਜਿਹੜੀ ਡਿਸਕਸ਼ਨ ਹੁੰਦੀ ਆ। ਜ਼ਰੂਰ ਕਾਲ ਕਰਿਆ ਕਰੋ, ਪਾਰਟੀਸਪੇਟ ਕਰਿਆ ਕਰੋ। ਸੋ ਦੇਖੋ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਕਿਹੜੇ ਕੁਐਸਚਨ ਦਾ ਕੀ ਆਨਸਰ ਹੈਗਾ। ਸੋ ਬਹੁਤ ਵਧੀਆ ਜਿਹੜਾ ਪਲੇਟਫਾਰਮ ਮਿਲਿਆ ਆ।
ਤਾਂ ਬਾਕੀ ਸਾਰਿਆਂ ਨੂੰ ਨੌਲੇਜ ਵੀ ਜਿਹੜਾ ਮਿਲਦਾ ਹੈ। ਜੀ, ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਯੂਨੀਵਰਸਿਟੀ ਤੋਂ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। US